ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਨਾਲ ਦੀ ਨਾਲ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿੰਨੇ ਜਾਣੇ ਵੀ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸਿਸ ਦਾ ਸਮਾਂ ਜਿਹੜਾ ਆ ਉਹ ਚੱਲ ਰਿਹਾ ਆ ਅਤੇ ਹੈਲਥ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਸ ਵਾਰ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਤੁਹਾਨੂੰ ਭਾਰੀ ਜੁਰਮਾਨਾ, ਹਰ ਇਨਸਾਨ ਦੇ ਹਿਸਾਬ ਦੇ ਨਾਲ $700 ਤੱਕ ਦਾ ਜੁਰਮਾਨਾ ਜਦੋਂ ਤੁਸੀਂ ਟੈਕਸ ਭਰਨਾ ਆ ਉਦੋਂ ਪਾਇਆ ਜਾ ਸਕਦਾ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਕਰਾਉਣ ਲਈ ਕਾਲ 408-272-2500, 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਜੇ ਖਬਰਾਂ ਵੱਲ ਆਈਏ, ਸਭ ਤੋਂ ਪਹਿਲਾਂ ਜਿਹੜੀਆਂ 3 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈਆਂ ਸੀਆਂ, ਵਰਜੀਨੀਆ, ਕੰਟਕੀ ਅਤੇ ਮਿਸੀਸਿਪੀ। ਜੇ ਉਸ ਦੇ ਰਿਜ਼ਲਟਸ ਦੇਖੀਏ ਤਾਂ ਕੰਟਕੀ ਅਤੇ ਵਰਜੀਨੀਆ ਦੇ ਵਿੱਚ ਜਿਹੜੇ ਡੈਮੋਕਰੇਟਸ ਆ ਉਹਨਾਂ ਨੂੰ ਕਾਫੀ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਈ ਆ। ਕੰਟਕੀ ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਗਵਰਨਰ ਦੇ ਲਈ ਕੈਂਡੀਡੇਟ ਸੀਗੇ ਐਂਡੀ ਵਿਸ਼ੀਅਰ, ਜਿਹੜੇ ਰਹਿ ਚੁੱਕੇ ਗਵਰਨਰ ਸਟੀਵ ਵਿਸ਼ੀਅਰ ਦੇ ਪੁੱਤਰ ਹੈਗੇ ਆ, ਉਹਨਾਂ ਨੇ ਕੱਲ੍ਹ ਰਾਤੀ ਆਪਣੀ ਜਿਹੜੀ ਜਿੱਤ ਆ ਉਹ ਇੱਕ ਤਰ੍ਹਾਂ ਨਾਲ ਡਿਕਲੇਅਰ ਕਰ ਦਿੱਤੀ ਆ। ਦੂਸਰੇ ਪਾਸੇ ਜਿਹੜੇ ਗਵਰਨਰ ਮੈਟ ਬੈਵਨ ਆ, ਉਹਨਾਂ ਨੇ ਹਜੇ ਆਪਣੀ ਹਾਰ ਕੰਸੀਡ ਨਹੀਂ ਕੀਤੀ ਕਿਉਂਕਿ 5000 ਵੋਟਾਂ ਦਾ ਜਿਹੜਾ ਫਰਕ ਸੀ। ਦੂਸਰੇ ਪਾਸੇ ਵਰਜੀਨੀਆ ਦੇ ਵਿੱਚ ਜਿਹੜੇ ਡੈਮੋਕਰੇਟ ਹੈਗੇ ਆ, ਸਟੇਟ ਆਫ ਵਰਜੀਨੀਆ, ਇਹ ਹਮੇਸ਼ਾ ਹੀ ਰੈੱਡ ਸਟੇਟ ਰਹੀ ਹੈਗੀ ਆ ਲਗਭਗ 25-26 ਸਾਲਾਂ ਤੋਂ। ਉੱਥੇ ਉਹਨਾਂ ਨੇ ਦੋਨੋਂ ਹੀ ਜਿਹੜੇ ਸਟੇਟ ਲੈਜਿਸਲੇਚਰ ਅਤੇ ਜਿਹੜਾ ਸੈਨੇਟ ਆ ਉਹਦੇ ਵਿੱਚ ਆਪਣੀ ਜਿਹੜੀ ਮੈਜੋਰਟੀ ਲੈ ਲਈ ਹੈਗੀ ਆ। ਅਤੇ ਤੀਸਰਾ ਜਿਹੜਾ ਗਵਰਨਰ ਦੀ ਰੇਸ ਮਿਸੀਸਿਪੀ ਵਿੱਚ ਸੀਗੀ, ਉੱਥੇ ਜਿਹੜੀ ਆ ਰਿਪਬਲਿਕਨ ਗਵਰਨਰ ਜਿਹੜਾ ਉੱਥੇ ਜਿੱਤਿਆ ਹੈਗਾ ਆ। ਜੀ, ਵਰਜੀਨੀਆ ਦੇ ਵਿੱਚ ਜਿਹੜੀਆਂ ਪਿਛਲੀਆਂ ਹੋਈਆਂ ਇਲੈਕਸ਼ਨ ਸੀਗੀਆਂ ਉਸ ਦੇ ਵਿੱਚ ਜਿਹੜਾ ਡੈਮੋਕਰੇਟ ਦਾ ਗਵਰਨਰ ਆ ਉਹ ਜਿੱਤ ਗਿਆ ਸੀਗਾ। ਸੋ ਵਰਜੀਨੀਆ ਕਹਿੰਦੇ ਇੱਕ ਜਨਰੇਸ਼ਨ ਤੋਂ ਬਾਅਦ ਦੇ ਵਿੱਚ ਜਿਹੜੀ ਕਿ ਇੱਕ ਟਾਈਮ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਰੈੱਡ ਸਟੇਟ ਸੀਗੀ, ਇਹ ਹੁਣ ਬਲੂ ਸਟੇਟ ਜਿਹੜੀ ਹੋ ਗਈ ਆ। ਹਾਊਸ ਆਫ ਡੈਲੀਗੇਟਸ ਦੇ ਵਿੱਚ ਜਿਹੜੇ ਡੈਮੋਕਰੇਟਸ ਆ ਉਹਨਾਂ ਨੇ ਜਿਹੜੀਆਂ 55 ਸੀਟਾਂ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਅਤੇ ਦੂਜੇ ਪਾਸੇ ਜਿਹੜੇ ਆ ਉਹ ਜਿਹੜੇ 44 ਸੀਟਾਂ ਅਤੇ ਇੱਕ ਜਿਹੜਾ ਇੰਡੀਪੈਂਡੈਂਟ ਆ ਉੱਥੇ ਉਹ ਲੀਡ ਕਰ ਰਿਹਾ ਸੀਗਾ। ਉੱਥੋਂ ਦੀ ਸਟੇਟ ਸੈਨੇਟ ਦੇ ਵਿੱਚ ਜਿਹਦੇ ਵਿੱਚ ਕੁੱਲ 40 ਸੀਟਾਂ ਨੇ, 21 ਡੈਮੋਕਰੇਟਸ ਅਤੇ 19 ਜਿਹੜੇ ਰਿਪਬਲਿਕਨਸ ਆ, ਉੱਥੇ ਉਹਨਾਂ ਦੀ ਜਿੱਤ ਹੋਈ ਆ। ਅਤੇ ਜਿਹੜਾ ਬਿਲਕੁਲ ਹਰਜੋਤ ਸਿੰਘ ਜਿਹੜਾ ਕੈਂਟਕੀ ਦਾ ਗਵਰਨਰ ਦੀ ਰੇਸ ਆ ਉਹਦੇ ਵਿੱਚ ਉੱਦਾਂ 100% ਰਿਪੋਰਟਿੰਗ ਹੋ ਚੁੱਕੀ ਆ, ਸਾਰੇ ਦੇ ਸਾਰੇ ਪ੍ਰੀਸਿੰਕਟ ਜਿਹੜੇ ਆ ਉਹ ਕਾਊਂਟ ਹੋ ਚੁੱਕੇ ਆ। 5000 ਵੋਟਾਂ ਦਾ ਫਰਕ ਆ, ਉਸਨੇ ਕੰਸੀਡ ਤਾਂ ਚਾਹੇ ਜਿਹੜੀ ਉਹ ਨਹੀਂ ਕੀਤੀ, ਪਰ ਜਿਹੜਾ ਐਂਡੀ ਜਿਹੜਾ ਵਿਸ਼ਰ ਆ ਉਸਨੇ ਆਪਣੇ ਆਪ ਨੂੰ ਜਿਹੜਾ ਜੇਤੂ ਆ ਉਹ ਵੀ ਘੋਸ਼ਿਤ ਜਿਹੜਾ ਨਾਲ ਦੇ ਨਾਲ ਕਰ ਦਿੱਤਾ ਹੋਇਆ। ਸੋ ਕਈ ਜਣੇ ਜਿਹੜੇ ਕਹਿ ਰਹੇ ਆ ਟੂ ਕਲੋਜ਼ ਟੂ ਇਹ ਕਾਲ ਆ। ਰਾਸ਼ਟਰਪਤੀ ਟਰੰਪ ਵੀ ਇਸ ਦੇ ਜਿਹੜਾ ਆ ਹੱਕ ਦੇ ਵਿੱਚ ਜਿਹੜੇ ਮੈਟ ਬੈਵਨ ਆ ਇਨਕੰਬੈਂਟ ਗਵਰਨਰ ਜਿਹੜੇ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਵਗੈਰਾ ਕਰਨ ਉੱਥੇ ਗਏ ਸੀਗੇ, ਪਰ ਉੱਥੇ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਕਲੋਜ਼ ਜਿਹੜੇ ਰਹੀ ਆ। ਅਤੇ ਪਰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਉੱਥੇ ਦੇ ਗਵਰਨਰ ਦੀ ਰੇਸ ਜਿਹੜੀ ਆ ਉਹ ਲੂਜ਼ ਜਿਹੜੀ ਉਹ ਕੀਤੀ ਆ। ਸੋ ਇੰਪੀਚਮੈਂਟ ਦਾ ਜਿਹੜਾ ਅਸਰ ਆ, ਜਿੱਦਾਂ ਸੋਚ ਰਹੇ ਸੀਗੇ ਵੀ ਸ਼ਾਇਦ ਲੋਕ ਜਿਹੜੇ ਆ ਵੀ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਜਾਣਗੇ, ਜਿੱਦਾਂ ਇਹ ਕਹਿ ਰਹੇ ਸੀਗੇ ਵੀ ਇਹਨਾਂ ਦੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ ਆ, ਉਹ ਗੱਲ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਜਿਹੜੀ ਉਹ ਨਜ਼ਰ ਨਹੀਂ ਆਈ। ਇਨਫੈਕਟ ਡੈਮੋਕਰੇਟਸ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਗਈ ਹੈਗੀ ਆ। ਵਰਜੀਨੀਆ ਓਵਰਆਲ ਜਿਹੜਾ ਉਹ ਹੁਣ ਪੂਰੀ ਤਰ੍ਹਾਂ ਜਿਹੜੀ ਉਹ ਬਲੂ ਸਟੇਟ ਜਿਹੜੀ ਉੱਥੇ ਉਹ ਬਣ ਗਈ ਆ।
ਕੈਂਟਕੀ ਦੇ ਵਿੱਚ ਜਿੱਥੋਂ ਦੇ ਮਿਚ ਮਕੌਨਲ ਹੈਗੇ ਨੇ, ਉਹ ਉੱਥੇ ਜਿਹੜੀ ਇਹ ਚੀਜ਼ ਹੋਈ ਆ। ਰਾਸ਼ਟਰਪਤੀ ਟਰੰਪ ਆਪਣੀਆਂ ਜਿਹੜੀਆਂ 2016 ਦੀਆਂ ਇਲੈਕਸ਼ਨ ਆ ਇੱਥੇ ਵੱਡੇ ਮਾਰਜਨ ਦੇ ਨਾਲ ਜਿਹੜੀ ਉਹਨਾਂ ਨੇ ਜਿੱਤੀਆਂ ਸੀਗੀਆਂ। ਅਤੇ ਹੁਣ ਕਹਿ ਲਓ ਵੀ ਉਹਨਾਂ ਦੇ ਅੰਡਰ ਹੀ ਆ ਸਾਰੇ ਜਾਣੇ, ਹੁਣ ਜਿੰਨੇ ਰਿਪਬਲਿਕਨਸ ਆ ਖੁਦ ਵੀ ਉੱਥੇ ਜਾਂਦੇ ਰਹੇ ਆ, ਕਿਤੇ ਨਾ ਕਿਤੇ ਜਿਹੜਾ ਆ ਉਹਨਾਂ ਨੂੰ ਹਾਰ ਦਾ ਸਾਹਮਣਾ ਮਿਲਿਆ ਆ। ਅਤੇ ਕਾਫੀ ਲੈਸਨਸ ਹੈਗੇ ਹਰਜੋਤ ਸਿੰਘ ਜੀ, ਜਿਹੜੇ ਰਿਪਬਲਿਕਨ ਪਾਰਟੀ ਆ ਉਹਨਾਂ ਨੂੰ ਇਸ ਪੂਰੀਆਂ ਇਲੈਕਸ਼ਨਸ ਦੇ ਵਿੱਚ ਜਿਹੜੇ ਉਹ ਲਰਨ ਕਰਨ ਦੇ ਲਈ। ਮਿਸੀਸਿਪੀ ਦੇ ਵਿੱਚ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ, ਟੇਟ ਰੀਵਜ਼ ਜਿਹੜੇ ਆ ਉਹਨਾਂ ਨੇ ਜਿਹੜੇ ਰਿਪਬਲਿਕਨ ਨੋਮੀਨੀ ਸੀਗੇ ਉੱਥੇ ਮਿਸੀਸਿਪੀ ਦੇ ਗਵਰਨਰ ਦੇ ਲਈ, ਉਹਨਾਂ ਨੇ ਉੱਥੇ ਜਿਹੜੀ ਜਿੱਤ ਆ ਉਹ ਪ੍ਰਾਪਤ ਕੀਤੀ ਹੈਗੀ। ਇਹ ਤਿੰਨ ਜਿਹੜੀਆਂ ਅਹਿਮ ਜਿਹੜੇ ਸੂਬੇ ਸੀਗੇ। ਉੱਦਾਂ ਜੇ ਦੇਖਿਆ ਜਾਵੇ ਨਿਊ ਜਰਸੀ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੋਈਆਂ ਸੀਗੀਆਂ, ਉਸ ਦੇ ਵਿੱਚ ਵੀ ਸਟੇਟ ਅਸੈਂਬਲੀ ਦੇ ਵਿੱਚ ਲੱਗ ਰਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਉੱਥੇ ਬਾਜੀ ਜਿਹੜੇ ਆ ਉਹ ਉੱਥੇ ਮਾਰ ਚੁੱਕੇ ਹੋਏ ਆ। ਉੱਥੇ ਵੀ ਉਹ ਮੈਜੋਰਟੀ ਵੱਲ ਨੂੰ ਉੱਥੇ ਜਿਹੜਾ ਉਹਨਾਂ ਨੇ ਵਧੇ ਹੈਗੇ। ਬਾਕੀ ਹੋਰ ਕਈ ਥਾਵਾਂ ਦੇ ਉੱਤੇ ਸਪੈਸ਼ਲ ਇਲੈਕਸ਼ਨ, ਛੋਟੀਆਂ-ਮੋਟੀਆਂ ਇਲੈਕਸ਼ਨ ਜਿਹੜੀਆਂ ਆ ਉਹ ਵੀ ਹੋਈਆਂ ਨੇ ਜੀ। ਸੋ ਬਿਲਕੁਲ ਵਰਜੀਨੀਆ ਕਹਿੰਦੇ ਹੁਣ ਆਫੀਸ਼ੀਅਲੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਬਲੂ ਸਟੇਟ ਬਣ ਗਈ ਹੈਗੀ ਆ। ਜੇ ਕੰਟੱਕੀ ਦੀ ਗੱਲ ਕਰਦੇ ਜਾਈਏ, ਕੰਟੱਕੀ ਦੇ ਵਿੱਚ ਕਹਿੰਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਲਾਸਟ ਟਾਈਮ ਇਲੈਕਸ਼ਨ 'ਚ ਕਾਫੀ ਲੀਡ ਲੈ ਕੇ ਗਏ ਸੀ। ਭਈ ਈਵਨ ਦੋ ਕਹਿੰਦੇ ਵੀ ਜਿਹੜੇ ਬੈਵਨ ਜਿਹੜਾ ਸੀਗਾ ਉੱਥੇ ਦਾ ਗਵਰਨਰ ਉਹ ਕਾਫੀ ਅਨਪੋਪੂਲਰ ਸੀ, ਅਤੇ ਜਿਹੜੇ ਮਿਚ ਮਕੌਨਲ ਹੈਗੇ ਆ ਰਿਪਬਲਿਕਨ ਪਾਰਟੀ ਦੇ ਉਹ ਵੀ ਕਾਫੀ ਅਨਪੋਪੂਲਰ ਹੈਗੇ ਆ। ਪਰ ਇਹਨਾਂ ਦਾ ਮਤਲਬ ਇਹ ਨਹੀਂ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਅਤੇ ਮੈਕੌਨਲ ਨੂੰ ਕੰਟੱਕੀ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ, ਕਿਉਂਕਿ ਜਿਹੜੇ ਮਿਚ ਮਕੌਨਲ ਆ ਉਹ ਕਹਿੰਦੇ ਲਗਭਗ ਇੱਕ ਦਹਾਕੇ ਤੋਂ ਹੀ ਅਨਪੋਪੂਲਰ ਹੈਗੇ ਆ, ਪਰ ਸਟਿਲ ਜਿਹੜਾ ਉਹਨਾਂ ਦਾ ਬੇਸ ਉੱਥੇ ਉਹ ਕਾਫੀ ਸਟਰੋਂਗ ਹੈਗਾ ਜੀ। ਸੋ ਬਿਲਕੁਲ ਇਹ ਪਰ ਇਹ ਆ ਵੀ 2020 ਦੇ ਇਲੈਕਸ਼ਨ ਦੇ ਲਈ ਇਹਨਾਂ ਦੇ ਲਈ ਜਿਹੜੇ ਸ਼ਾਇਦ ਇਹ ਸੋਚ ਰਹੇ ਹੋਣਗੇ ਰਿਪਬਲਿਕਨਸ ਵੀ ਅਸੀਂ ਆਸਾਨੀ ਦੇ ਨਾਲ ਦੁਬਾਰਾ ਰੀ ਇਲੈਕਸ਼ਨ ਜਿਹੜੀ ਉਸ ਦੇ ਵਿੱਚ ਜਾਵਾਂਗੇ, ਕਿਉਂਕਿ ਇਕੱਲੀ ਜਿਹੜੀ ਰਾਸ਼ਟਰਪਤੀ ਇਲੈਕਸ਼ਨ ਹੀ ਨਹੀਂ, ਹੋਰ ਕਈ ਥਾਵਾਂ ਦੇ ਉੱਤੇ ਸੈਨੇਟ ਦੀ ਰੀ ਇਲੈਕਸ਼ਨ, ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹੜੇ ਆ ਉਹਨਾਂ ਦੀਆਂ ਇਲੈਕਸ਼ਨ ਜਿਹੜੀਆਂ ਆਉਣੀਆਂ ਆ। ਸੋ ਇਹ ਦੇਖਣ ਵਾਲੀ ਇਸ ਦੇ ਵਿੱਚ ਉਹ ਗੱਲ ਰਹੇਗੀ ਵੀ ਇਹ ਜਦੋਂ ਇਲੈਕਸ਼ਨਸ ਜਦੋਂ ਹੁਣ ਮੁੜ ਕੇ ਆਉਣੀਆਂ ਨੇ ਵੀ ਉਸ ਦਾ ਕਿੰਨਾ ਕੁ ਜਿਹੜਾ ਅਸਰ ਆ ਉਸ ਦੇ ਉੱਤੇ ਜਿਹੜਾ ਉਹ ਪਵੇਗਾ। ਇਹ ਕਿਤੇ ਨਾ ਕਿਤੇ ਇੱਕ ਜਿੱਦਾਂ ਕਹਿ ਲਓ ਵੀ ਟ੍ਰੇਲਰ ਜਿਹਾ ਇਹਨਾਂ ਦੇ ਲਈ ਹੈਗਾ ਆ। ਸੋ ਦੋਨਾਂ ਹੀ ਪਾਰਟੀਆਂ ਨੂੰ ਫਾਈਨ ਟਿਊਨਿੰਗ ਜਿਹੜੀ ਆ ਉਹ ਆਪਣੀ ਕਰਨੀ ਪੈਣੀ ਆ 2020 ਦੀਆਂ ਜਿਹੜੀਆਂ ਇਲੈਕਸ਼ਨਸ ਆ ਉਸ ਦੇ ਲਈ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਵੋਟਰ ਆ ਉਹ ਭੁਗਤੇ। ਡੈਮੋਕ੍ਰੇਟਸ ਦਾ ਹੌਸਲਾ ਜ਼ਰੂਰ ਇਸ ਦੇ ਨਾਲ, ਇਹਨਾਂ ਨਤੀਜਿਆਂ ਦੇ ਨਾਲ ਜਿਹੜਾ ਉਹ ਬਿਲਕੁਲ ਵਧੇਗਾ ਵੀ ਇੱਕ ਟਾਈਮ ਦੇ ਉੱਤੇ ਬਿਲਕੁਲ ਜਿਹੜੀ ਰੈੱਡ ਸਟੇਟ ਆ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਆ ਉਹ ਓਵਰਟਰਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਸੈਨੇਟ ਦੇ ਵਿੱਚ ਵੀ, ਉੱਥੋਂ ਦੀ ਅਸੈਂਬਲੀ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਮੈਜੋਰਟੀ ਜਿਹੜੀ ਹਾਸਲ ਕੀਤੀ ਆ, ਗਵਰਨਰ ਵੀ ਉਹਨਾਂ ਦਾ, ਅਟਰਨੀ ਜਨਰਲ ਵੀ ਉਹਨਾਂ ਦਾ ਜਿਹੜਾ ਹੈਗਾ, ਵਾਈਸ ਲੈਫਟੀਨੈਂਟ ਗਵਰਨਰ ਆ ਉਹ ਵੀ ਉਹਨਾਂ ਦਾ ਜਿਹੜਾ ਉੱਥੇ ਹੈਗਾ ਆ। ਸੋ ਇਹ ਜਿਹੜੇ ਖਾਸ ਕਰਕੇ ਹਰਜੋਤ ਸਿੰਘ ਜੀ ਉਹ ਉਹਨਾਂ ਇਲਾਕਿਆਂ ਦੇ ਵਿੱਚ ਹੁਣ ਅਹਿਮ ਰਹਿਣ ਵਾਲਾ ਆ ਜਿਹੜੀਆਂ ਸਵਿੰਗ ਸਟੇਟਸ ਜਿਹੜੀਆਂ ਕਿਤੇ ਨਾ ਕਿਤੇ ਰਹੀਆਂ ਆ, ਜਿੱਥੇ ਪਿਛਲੇ ਵਾਰੀ ਜਿਹੜੀਆਂ 2016 ਦੀਆਂ ਇਲੈਕਸ਼ਨਸ ਦੇ ਵਿੱਚ ਹੈਲਰੀ ਕਲਿੰਟਨ ਗਈ ਨਹੀਂ, ਉਹਨੇ ਸੋਚਿਆ ਵੀ ਲੈ ਕੋਈ ਨਹੀਂ ਵੀ ਆਪਾਂ ਨੂੰ ਜਾਣ ਦੀ ਜ਼ਰੂਰਤ ਨਹੀਂ, ਆਪਣਾ ਉੱਦਾਂ ਹੀ ਰੌਲਾ ਗੌਲਾ ਵਾਧੂ ਆ ਅਤੇ ਮੈਂ ਆਸਾਨੀ ਦੇ ਨਾਲ ਉਹਨਾਂ ਸਟੇਟਾਂ ਦੇ ਵਿੱਚ ਇਲੈਕਸ਼ਨ ਜਿਹੜੀ ਉਹ ਜਿੱਤ ਜਾਊਂਗੀ। ਪਰ ਉਹ ਇਨ ਦੀ ਐਂਡ ਜਿਹੜੀ ਉਹਨੂੰ ਉੱਥੇ ਮੂੰਹ ਦੇ ਮੂੰਹ ਜਿਹੜੀ ਉਹ ਹਾਰ ਜਿਹੜੀ ਉਹ ਦੇਖਣੀ ਪਈ। ਰਾਸ਼ਟਰਪਤੀ ਉਸ ਟਾਈਮ ਦੇ ਉੱਤੇ ਜਦੋਂ ਟਰੰਪ ਕੈਂਪੇਨ ਕਰ ਰਹੇ ਸੀਗੇ ਉਹਨਾਂ ਸਟੇਟਾਂ ਦੇ ਵਿੱਚ ਗਏ, ਉੱਥੇ ਲੋਕਾਂ ਦਾ ਮਨ ਬਦਲਿਆ ਅਤੇ ਉਹਨਾਂ ਨੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ, ਜਿਸ ਦੇ ਕਰਕੇ ਉਹਨਾਂ ਸਵਿੰਗ ਸਟੇਟਸ ਦੇ ਵਿੱਚ ਜਿਹੜੀਆਂ ਲੈਂਡਸਲਾਈਡ ਵਿਕਟਰੀਆਂ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਆ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਗਈਆਂ ਅਤੇ ਉਹ ਰਾਸ਼ਟਰਪਤੀ ਬਣਨ ਦੇ ਵਿੱਚ ਕਾਮਯਾਬ ਬਣੇ। ਹੁਣ 3 ਸਾਲ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਦੇ ਕਾਰਜਕਾਲ ਦੇ ਤਕਰੀਬਨ ਪੂਰੇ ਆ, 1 ਸਾਲ ਦਾ ਵਕਫਾ ਜਿਹੜਾ ਉਸ ਦੇ ਵਿੱਚ ਉਹ ਰਹਿ ਗਿਆ ਆ। ਸੋ ਪੂਰੇ ਦੇ ਪੂਰੇ ਜਿਹੜੇ 3 ਸਾਲਾਂ ਦੇ ਵਿੱਚ ਭਾਂਤ ਦੇ ਜਿਹੜੇ ਉਹਨਾਂ ਦੇ ਵਿਵਾਦਾਂ ਦੇ ਵਿੱਚ ਉਹ ਘਿਰੇ ਰਹੇ। ਮੌਜੂਦਾ ਤੌਰ ਦੇ ਉੱਤੇ ਉਹਨਾਂ ਦੀ ਇੰਪੀਚਮੈਂਟ ਦੀ ਇਨਕੁਆਇਰੀ ਜਿਹੜੀ ਉਹ ਚੱਲ ਰਹੀ ਆ। ਉਹਨਾਂ ਸਾਰੇ ਮਸਲਿਆਂ ਦਾ ਕਿਤੇ ਨਾ ਕਿਤੇ ਇੱਦਾਂ ਲੱਗਦਾ ਵੀ ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲਿਆ ਹੋਵੇਗਾ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਈ ਪੋਲਸ ਦੇ ਬਾਰੇ ਆਪਾਂ ਗੱਲ ਕਰਦੇ ਸੀਗੇ ਵੀ ਕਿਸ ਤਰੀਕੇ ਨਾਲ ਜਿਹੜਾ ਇੰਡੀਪੈਂਡੈਂਟ ਵੋਟਰ ਆ ਉਹ ਰਿਪਬਲਿਕਨਸ ਦੇ ਨਾਲੋਂ ਹੌਲੀ ਜਿਹੜਾ ਉਹ ਟੁੱਟ ਰਿਹਾ ਸੀਗਾ। ਸ਼ਾਇਦ ਇਹਨਾਂ ਜਿਹੜੇ ਇਲੈਕਸ਼ਨਸ ਦੇ ਵਿੱਚ ਇੰਡੀਪੈਂਡੈਂਟ ਵੋਟਰ ਨੇ ਜਿਹੜਾ ਆ ਸਵਿੰਗ ਕੀਤਾ ਆ, ਜਿਹੜੇ ਇੱਕ ਟਾਈਮ ਦੇ ਉੱਤੇ ਰਿਪਬਲਿਕਨ ਵੋਟ ਪਾਈ ਸੀ ਉਹਨਾਂ ਨੇ ਡੈਮੋਕ੍ਰੇਟ ਨੂੰ ਜਿਹੜੀ ਉਹ ਵੋਟ ਪਾਈ ਹੋ ਸਕਦੀ ਹੈ। ਸੋ ਕਾਫੀ ਅਹਿਮ ਨੇ ਦੋਨਾਂ ਹੀ ਪਾਰਟੀਆਂ ਨੂੰ ਇਸ ਦੇ ਵਿੱਚ ਜਿਹੜੀ ਪੜਚੋਲ ਦੀ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਲਈ ਇਹ ਜਿਹੜੀਆਂ ਇਲੈਕਸ਼ਨ ਦੇ ਨਤੀਜੇ ਉਹ ਪੜਚੋਲ ਦਾ ਇੱਕ ਕੇਂਦਰ ਬਿੰਦੂ ਜਿਹੜੇ ਉਹ ਰਹਿਣਗੇ, ਤਾਂ ਜੋ ਉਹ ਆਉਣ ਵਾਲੀਆਂ 2020 ਇਲੈਕਸ਼ਨਸ ਦੇ ਵਿੱਚ ਕਿਸ ਹਿਸਾਬ ਦੇ ਨਾਲ ਮੁੜ ਜਿਹੜੇ ਵਾਪਸੀ ਜਾਂ ਰੀ ਇਲੈਕਟ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਕਰਵਾ ਸਕਣ,
ਉਸ ਦੇ ਵਿੱਚ ਜਿਹੜੇ ਕਾਫੀ ਅਹਿਮ ਇਹਨਾਂ ਇਲੈਕਸ਼ਨਸ ਦੇ ਜਿਹੜੇ ਨਤੀਜੇ ਉਹ ਰਹਿਣ ਵਾਲੇ ਨੇ। ਜੀ, ਸੋ ਬਿਲਕੁਲ ਜੇ ਜਿਹੜਾ ਉੱਥੇ ਦੇ ਗਵਰਨਰ ਸੀਗਾ ਕੰਟਕੀ ਦਾ ਜਿਹੜਾ ਲੂਜ਼ ਕੀਤਾ ਬੈਵਨ, ਉਹਦੀ ਗੱਲ ਕੀਤੀ ਜਾਵੇ, ਕਹਿੰਦੇ ਵੀ ਉਸ ਨੇ ਕਾਫੀ ਜਿਹੜੇ ਹੈਗੇ ਆ ਯੂਨੀਅਨਸ ਉਹਨਾਂ ਦੇ ਨਾਲ ਵੀ ਕਾਫੀ ਪੰਗੇ ਲਏ ਸੀ। ਟੀਚਰ ਯੂਨੀਅਨ ਦੇ ਨਾਲ ਤਾਂ ਉਹਦੀ ਕਾਫੀ ਜਿਹੜੀ ਹੀਟਡ ਡਿਸਕਸ਼ਨ ਵੀ ਹੋਈ ਸੀ। ਅਤੇ ਉਸ ਤੋਂ ਵੱਧ ਕੀ ਹੋਇਆ ਸੀ ਵੀ ਜਿਹੜੀ ਉਹ ਸਟੇਟ ਹੈਗੀ ਆ ਉੱਥੇ ਅਫੋਰਡੇਬਲ ਕੇਅਰ ਐਕਟ ਜਿਹੜਾ ਆ ਕਹਿੰਦੇ ਬੜੇ ਠੀਕ ਠਾਕ ਚੱਲ ਰਿਹਾ ਸੀ। ਅਤੇ ਜਦੋਂ ਇਹ ਗਵਰਨਰ ਬਣੇ ਅਤੇ ਇਹਨਾਂ ਨੇ ਜਿਹੜੇ ਮੈਡੀਕੇਡ ਜਿਹੜੇ ਫ੍ਰੀ ਮੈਡੀਕਲ ਲੈਂਦੇ ਆ ਮੰਨ ਲਓ, ਉਹਨਾਂ ਨੂੰ ਵਰਕ ਰਿਕੁਆਇਰਮੈਂਟ ਰੱਖਤੀ ਸੀ ਵੀ ਤੁਹਾਨੂੰ ਕੁਛ ਘੰਟੇ ਜਿਹੜਾ ਆ ਉਹ ਕੰਮ ਕਰਨਾ ਪਿਆ ਕਰੂਗਾ। ਅਤੇ ਜਦੋਂ ਲੋਕਾਂ ਨੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਰੇਟ ਵੱਧ ਗਏ, ਕਈਆਂ ਦੀ ਜਿਹੜੀ ਉਹ ਜਿਹੜੀ ਹੈਗੀ ਆ ਹੈਲਥ ਇੰਸ਼ੋਰੈਂਸ ਉਹ ਡਰੋਪ ਹੋ ਗਈ। ਸੋ ਉਸ ਕਰਕੇ ਉਹਦਾ ਬਹੁਤ ਵਿਰੋਧ ਹੋਇਆ। ਸੋ ਕਹਿੰਦੇ ਵੀ ਇੱਕ ਵਾਰੀ ਇਹ ਬਿਲਕੁਲ ਪ੍ਰੂਵ ਹੋ ਗਿਆ ਵੀ ਜੇ ਤੁਸੀਂ ਕਿਸੇ ਨੂੰ ਕੋਈ ਬੈਨੀਫਿਟ ਦੇ ਦਿਓ ਫ੍ਰੀ ਵਾਲਾ, ਉਹਨੂੰ ਵਾਪਸ ਲੈਣਾ ਬੜਾ ਔਖਾ ਹੈਗਾ ਆ। ਸੋ ਇਹ ਕਹਿੰਦੇ ਇੱਥੇ ਜਿਹੜਾ ਸਾਬਤ ਹੋਇਆ ਹੈਗਾ। ਵਰਜੀਨੀਆ ਦੇ ਵਿੱਚ ਜਿਹੜਾ ਗਨ ਕੰਟਰੋਲ ਦਾ ਮੇਨ ਇਸ਼ੂ ਬਣਿਆ ਹੋਇਆ ਸੀ, ਅਤੇ ਉੱਥੇ ਜਿਹੜੇ ਗਨ ਕੰਟਰੋਲ ਗਰੁੱਪ ਹੈਗੇ ਆ ਉਹਨਾਂ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਨਾਲੋਂ $5 ਲੱਖ ਵੱਧ ਜਿਹੜਾ ਆ ਸਪੈਂਡ ਕੀਤਾ ਹੈਗਾ। ਸੋ ਉਹ ਉੱਥੇ ਜਿਹੜੇ ਆ ਪੂਰਾ ਜ਼ੋਰ ਜਿਹੜਾ ਉਹ ਨਹੀਂ ਲਾਇਆ, ਇਸ ਕਰਕੇ ਜਿਹੜੇ ਉੱਥੇ ਜਿਹੜੇ ਰਿਪਬਲਿਕਨ ਆ ਉਹਨਾਂ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ। ਜੀ, ਤਾਂ ਬਿਲਕੁਲ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਮੈਡੀਕੇਡ ਦੀ ਗੱਲ ਕੀਤੀ, ਮਿਸੀਸਿਪੀ ਦੇ ਵਿੱਚ ਜਿਹੜੇ ਗਵਰਨਰ ਜਿੱਤੇ ਨੇ ਉਹਨਾਂ ਨੇ ਇਨਫੈਕਟ ਇਸ ਵਾਰ ਜਿਹੜੇ ਟੇਟ ਰੀਵਜ਼ ਉੱਥੇ ਜਿੱਤੇ ਨੇ ਉਹਨਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਇਹ ਆਖਿਆ ਸੀਗਾ ਵੀ ਉਹ ਮੈਡੀਕੇਡ ਨੂੰ ਐਕਸਪੈਂਡ ਕਰ ਰਹੇ ਆ। ਸੋ ਦੇਖੋ ਬੈਨੀਫਿਟਸ ਦੇ ਨਾਂ ਦੇ ਉੱਤੇ ਜ਼ਰੂਰ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਆ। ਹੁਣ ਇੱਕ ਸਟੇਟ ਦੇ ਵਿੱਚ ਉਹਨਾਂ ਨੇ ਉਸ ਦੇ ਵਿੱਚ ਵਰਕਿੰਗ ਕੰਡੀਸ਼ਨ ਰੱਖ ਦਿੱਤੀ, ਇੱਕ ਦੇ ਵਿੱਚ ਉਸ ਨੂੰ ਐਕਸਪੈਂਡ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਮੈਟਰ ਕਰਦੀਆਂ। ਕਈ ਵਾਰੀ ਜਿਹੜੇ ਉਤਲੇ ਲੈਵਲ ਦੇ ਉੱਤੇ ਕਹਿ ਲਓ ਵੀ ਫੈਡਰਲ ਲੈਵਲ ਦੇ ਉੱਤੇ ਸਟੇਟ ਜਿਹੜੀ ਪਾਰਟੀ ਦੀ ਪੋਲਿਸੀ ਉਹ ਥੋੜ੍ਹੀ ਡਿਫਰੈਂਟ ਹੁੰਦੀ ਹੈ, ਜਦੋਂ ਸਟੇਟ ਲੈਵਲ ਦੇ ਉੱਤੇ ਆਉਂਦੀ ਆ ਉਸ ਦੇ ਵਿੱਚ ਥੋੜ੍ਹੀ ਤਬਦੀਲੀ ਹੁੰਦੀ ਹੈ, ਅਤੇ ਜਿਉਂ-ਜਿਉਂ ਸਿਟੀ ਦੇ ਲੈਵਲ ਦੇ ਉੱਤੇ ਹੋਰ ਥੱਲੇ ਕਾਊਂਟੀ ਲੈਵਲ ਦੇ ਉੱਤੇ ਇੱਦਾਂ ਆਉਂਦੀਆਂ ਆ, ਉਹ ਪਾਲਿਸੀ ਦੇ ਵਿੱਚ ਬਹੁਤ ਜ਼ਿਆਦੀਆਂ ਤਬਦੀਲੀਆਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਨੇ। ਬਾਹਰੋਂ ਜਿਹੜਾ ਹੋਰ ਚੀਜ਼ ਹੁੰਦੀ ਆ, ਅੰਦਰ ਫਿਰ ਜਾਂਦਿਆਂ ਤੱਕ ਬਹੁਤ ਜ਼ਿਆਦਾ ਅਸਰ ਜਿਹੜਾ ਇਹਨਾਂ ਡਿਫਰੈਂਸ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਹੈਗਾ ਆ। ਸੋ ਇਹ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਗੱਲ ਕੀਤੀ, ਬਿਲਕੁਲ ਇਹ ਚੋਟ ਕੀਤੀ ਆ ਤੁਸੀਂ ਨੇਲ ਦੇ ਉੱਤੇ ਵੀ ਜਦੋਂ ਇੱਕ ਵਾਰੀ ਕਿਸੇ ਨੂੰ ਬੈਨੀਫਿਟ ਦੇਣੇ ਸ਼ੁਰੂ ਕਰ ਦਿਓ, ਜਦੋਂ ਤੁਸੀਂ ਮੁੜ ਕੇ ਉਹਨਾਂ ਤੋਂ ਵਾਪਸ ਲੈ ਲੈਂਦੇ ਹੋ ਬੈਨੀਫਿਟ, ਤਾਂ ਜਿਹੜੇ ਵਾਪਸ ਲੈਂਦੇ ਨੇ ਉਹਨਾਂ ਦੇ ਲਈ ਇਨ ਦੀ ਐਂਡ ਵੋਟਾਂ ਦੇ ਵਿੱਚ ਉਹ ਘਾਤਕ ਜਿਹੜਾ ਉਹ ਸਾਬਤ ਹੁੰਦਾ ਆ। ਅਤੇ ਆਪਾਂ ਨੂੰ ਜਿਹੜੀਆਂ ਵਰਜੀਨੀਆ ਕੈਂਟਕੀ ਦੀ ਇਲੈਕਸ਼ਨ ਦੇ ਵਿੱਚ, ਗਵਰਨਰ ਦੀ ਇਲੈਕਸ਼ਨ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਵੀ ਹੈਗਾ ਆ। ਅਤੇ ਵਰਜੀਨੀਆ ਦਾ ਤੁਸੀਂ ਦੱਸਿਆ ਵੀ ਉੱਥੇ ਜਿਹੜਾ ਗਨ ਕੰਟਰੋਲ ਵਾਲਾ ਮੇਨ ਮੁੱਦਾ ਆ, ਅਹਿਮ ਮੁੱਦਾ ਜਿਹੜਾ ਉਹ ਰਿਹਾ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੁਣ ਅਗਲੇ ਸਾਲ ਇਲੈਕਸ਼ਨ ਆਉਣੀਆਂ ਨਵੰਬਰ ਦੇ ਵਿੱਚ, ਆਈ ਥਿੰਕ ਬਿਲਕੁਲ ਹਰਜੋਤ ਸਿੰਘ ਜੀ 1 ਸਾਲ ਜਿਹੜਾ ਉਹ ਰਹਿ ਗਿਆ ਪੂਰੇ ਦਾ ਪੂਰਾ। 3 ਨਵੰਬਰ ਨੂੰ ਜਿਹੜੀਆਂ ਉੱਥੇ ਇਲੈਕਸ਼ਨਸ ਜਿਹੜੀਆਂ ਉਹ ਹੁਣ ਓਵਰਆਲ ਪੂਰੀਆਂ ਹੋਣੀਆਂ, ਜਨਰਲ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ। ਸੋ ਦੇਖਦੇ ਹਾਂ ਉਦੋਂ ਫਿਰ ਕੌਣ ਜਿਹੜਾ ਉੱਥੇ ਬਾਜੀ ਮਾਰਦਾ ਹੈ, ਕੌਣ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਿੱਤਦਾ ਆ, ਅਤੇ ਕਿਹਦੀ ਸੈਨੇਟ ਦੇ ਵਿੱਚ ਅਤੇ ਹਾਊਸ ਦੇ ਵਿੱਚ ਜਿਹੜੀ ਉਹ ਮੈਜੋਰਟੀ ਆਉਂਦੀ ਹੈ। ਜੀ, ਅਤੇ ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ ਲੈ ਕੇ ਇੰਪੀਚਮੈਂਟ ਹੋ ਰਹੀ ਹੈਗੀ ਆ, ਉਹਦੇ ਵਿੱਚ ਹੁਣ ਜਿਹੜੇ ਹੋਰ ਵੀ ਕਈ ਕੀ ਵਿਟਨੈਸ ਜਿਹੜੇ ਅੱਗੇ ਆਏ ਹੈਗੇ ਆ। US ਅੰਬੈਸਡਰ ਟੂ ਯੂਰਪੀਅਨ ਯੂਨੀਅਨ ਜਿਹੜੇ ਗੋਰਡਨ ਸਕਾਟਲੈਂਡ ਆ, ਉਹਨਾਂ ਨੇ ਜਿਹੜੀ ਕਮੇਟੀ ਆ ਇਨਵੈਸਟੀਗੇਟ ਕਰ ਰਹੀ ਹੈਗੀ ਆ, ਉਹਨਾਂ ਨੂੰ ਆਪਣਾ ਇੱਕ 3 ਪੇਜ ਦਾ ਐਡੀਸ਼ਨਲ ਟੈਸਟਮਨੀ ਕਹਿੰਦੇ ਉਹ ਭੇਜੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਤੰਬਰ 1 ਨੂੰ ਜਿਹੜੀ ਸਾਡੀ ਕਨਵਰਸੇਸ਼ਨ ਯੂਕਰੇਨੀਅਨ ਪ੍ਰੈਜ਼ੀਡੈਂਟ ਵੋਲੋਡੀਮੀਰ ਜ਼ੈਲੈਂਸਕੀ ਦੇ ਇੱਕ ਟੌਪ ਦੇ ਸਿਕਿਉਰਿਟੀ ਏਡ ਨਾਲ ਹੋਈ ਸੀ। ਉਹਦੇ ਵਿੱਚ ਇਹ ਗੱਲਬਾਤ ਸੀ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਇਨਵੈਸਟੀਗੇਸ਼ਨ ਉਹਦੇ ਨਾਲ ਲਿੰਕਡ ਸੀਗੀ, ਤਾਂ ਕਿ ਜਿਹੜੀ ਆ ਉਹ ਕਹਿੰਦੇ ਸੀ ਵੀ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਸਾਨੂੰ ਡਿਟੇਲ 'ਚ ਮਿਲਣੀ ਚਾਹੀਦੀ ਹੈਗੀ ਆ, ਕਿ ਜਿਹੜਾ ਉਹਨਾਂ ਦਾ ਜਿਹੜਾ ਮੁੰਡਾ ਹੈਗਾ ਆ ਉਹ ਕਿਸ ਤਰ੍ਹਾਂ ਜਿਹੜਾ ਯੂਕਰੇਨ ਦੀ ਸਭ ਤੋਂ ਵੱਡੀ ਜਿਹੜੀ ਗੈਸ ਕੰਪਨੀ ਆ ਉਹਦੇ ਨਾਲ ਇਨਵੋਲਵ ਸੀ। ਜੀ, ਅਤੇ ਪਹਿਲੋਂ ਜਿਹੜੇ ਹਰਜੋਤ ਸਿੰਘ ਜੀ ਇਹ ਜਿਹੜਾ ਕੁਇਡ ਪ੍ਰੋ ਕੋ ਦਾ ਜਿਹੜਾ ਮਸਲਾ ਸੀਗਾ ਉਸ ਤੋਂ ਇਹ ਕਿਨਾਰਾ ਕਰ ਰਹੇ ਸੀ ਕਿ ਵੀ ਇਹ ਕਹਿ ਨਹੀਂ ਸੀ ਰਹੇ, ਸੌਂਡਲੈਂਡ ਨੂੰ ਹੀ ਜਿਹੜਾ ਹਵਾਲਾ ਦੇ ਕੇ ਜਿਹੜੇ ਟਰੰਪ ਪ੍ਰਸ਼ਾਸਨ ਅਤੇ ਰਾਸ਼ਟਰਪਤੀ ਟਰੰਪ ਕਹਿ ਰਹੇ ਸੀ ਵੀ ਇਹਨਾਂ ਨੇ ਇੱਦਾਂ ਦਾ ਜਿਹੜਾ ਕੁਛ ਨਹੀਂ ਆਖਿਆ। ਪਰ ਹੁਣ ਜਿਹੜੀ ਟਰਾਂਸਕ੍ਰਿਪਟ ਜਿਹੜੀਆਂ ਜਾਰੀ ਹੋਈਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਉਹ ਮੰਨ ਰਿਹਾ ਆ ਵੀ ਉਹਨਾਂ ਨੇ ਰੋਕਿਆ ਹੀ ਜਿਹੜਾ ਉਹ ਤਾਂ ਸੀਗਾ ਵੀ ਜਿੰਨੀ ਦੇਰ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕਰਦੇ
ਉਨੀ ਦੇਰ ਤੱਕ ਤੁਹਾਡੀ ਜਿਹੜੀ ਰਾਹਤ ਆ ਜਿਹੜੀ ਆ ਮਿਲਟਰੀ ਏਡ ਬੇਸਿਕਲੀ ਆ ਉਹ ਤੁਹਾਨੂੰ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ। ਸੋ ਕਈ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਜਿਉਂ-ਜਿਉਂ ਸਾਹਮਣੇ ਆ ਰਹੀਆਂ ਆ ਉਹ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਲਈ ਥੋੜ੍ਹਾ ਜਿਹੜਾ ਮੁਸ਼ਕਿਲਾਂ ਜਿਹੜੀਆਂ ਉਹ ਵੱਧ ਸਕਦੀਆਂ ਆ। ਉੱਤੋਂ ਜਿਹੜੀਆਂ ਇਹ ਇਲੈਕਸ਼ਨਸ ਆ ਉਸ ਦੇ ਵਿੱਚ ਜਿਹੜਾ ਹਾਰ ਆ ਸੋ ਓਵਰਆਲ ਮਾੜਾ ਚੀਜ਼ ਜਿਹੜੀ ਇਹਨਾਂ ਦੇ ਲਈ ਰਹਿ ਸਕਦੀ ਆ। ਥੋੜ੍ਹੇ ਦਿਨ ਪਹਿਲਾਂ ਅਦਾਲਤਾਂ ਨੇ ਜਿਹੜੇ ਇਹਨਾਂ ਦੇ 8 ਸਾਲਾਂ ਦੇ ਪਿਛਲੇ ਜਿਹੜੇ ਟੈਕਸ ਰਿਟਰਨ ਆ ਉਹ ਜਿਹੜੀਆਂ ਅਧਿਕਾਰੀਆਂ ਨੂੰ ਦੇਣ ਦੇ ਲਈ ਜਿਹੜਾ ਆ ਉਹ ਉਸ ਦੀ ਆਗਿਆ ਜਿਹੜੀ ਉੱਤੇ ਦੇ ਦਿੱਤੀ ਆ। ਸੋ ਲਗਾਤਾਰ ਕਿਤੇ ਨਾ ਕਿਤੇ ਜਿਹੜੇ ਕਹਿ ਲਓ ਵੀ ਉਹਨਾਂ ਦੇ ਉੱਤੇ ਇੱਦਾਂ ਦੇ ਜਿਹੜੇ ਟੈਕਸ ਆ ਉਹਨਾਂ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਉਹ ਲੰਘਣਾ ਪੈ ਰਿਹਾ ਹੈ। ਲੈਟਸ ਸੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਉੱਭਰ ਕੇ ਜਿਹੜੇ ਉਹ ਆ ਸਕਦੇ ਆ ਜਾਂ ਫਿਰ ਇਹ ਓਵਰਆਲ ਇਹਨਾਂ ਦੇ ਲਈ ਕਹਿ ਲਓ ਵੀ ਡਾਊਨ ਹਿੱਲ ਇੱਥੋਂ ਜਿਹੜੀ ਉਹ ਹੋ ਸਕਦੀ ਆ। ਸੋ ਸਿਆਸਤ ਜਿਹੜੀ ਇੱਦਾਂ ਦੀ ਚੀਜ਼ ਆ ਕਿਸੇ ਵੀ ਟਾਈਮ ਕਈ ਚੀਜ਼ਾਂ ਜਿਹੜੀਆਂ ਆ ਉਹ ਉੱਤੇ ਥੱਲੇ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਆ। ਇਹ ਦੇਖਣ ਵਾਲੀ ਗੱਲ ਰਹੇਗੀ ਵੀ 1 ਸਾਲ ਦੇ ਵਿੱਚ ਕਿੱਦਾਂ ਦਾ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਆ ਉਹ ਬਰਕਰਾਰ ਰਹੇਗਾ ਜਾਂ ਉਦੋਂ ਤੱਕ ਕੋਈ ਹੋਰ ਨਵੀਂ ਚੀਜ਼ ਜਿਹੜੀ ਆ ਉਹ ਸਾਹਮਣੇ ਆ ਜਾਵੇਗੀ। ਜੀ ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ ਕੈਲੀਫੋਰਨੀਆ ਦੇ ਵਿੱਚੋਂ ਲਗਾਤਾਰ ਕਹਿੰਦਾ 7ਵਾਂ ਸਾਲ ਜਿਹੜਾ ਹੋ ਗਿਆ ਇਹ ਲਗਾਤਾਰ ਵੀ ਜ਼ਿਆਦਾ ਲੋਕ ਕੈਲੀਫੋਰਨੀਆ ਤੋਂ ਬਾਹਰ ਨੂੰ ਜਿਹੜੇ ਉਹ ਮੂਵ ਕਰ ਚੁੱਕੇ ਨੇ ਰਾਦਰ ਦੈਨ ਜਿੰਨੇ ਲੋਕ ਇੱਧਰ ਨੂੰ ਆਏ ਨੇ। ਕਹਿੰਦੇ ਵੀ ਸਭ ਤੋਂ ਵੱਧ ਜਿਹੜੇ ਆ ਟੈਕਸਸ ਵੱਲ ਨੂੰ ਲੋਕ ਇੱਥੋਂ ਕੈਲੀਫੋਰਨੀਆ ਤੋਂ ਮੂਵ ਹੋਏ ਨੇ। 86,000 ਤੋਂ ਵੱਧ ਜਿਹੜੇ ਲੋਕ ਆ ਉਹ ਟੈਕਸਸ ਨੂੰ ਗਏ ਨੇ। 70,000 ਦੇ ਤਕਰੀਬਨ ਲੋਕ ਜਿਹੜੇ ਐਰੀਜ਼ੋਨਾ ਨੂੰ ਤੇ 55,000 ਲੋਕ ਜਿਹੜੇ ਉਹ ਵਾਸ਼ਿੰਗਟਨ ਨੂੰ ਜਿਹੜੇ ਉਹ ਮੂਵ ਹੋ ਚੁੱਕੇ ਹੋਏ ਨੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਨੇ ਜਿਹੜੀਆਂ ਪੋਲਸ ਆ ਉਹ ਕੀਤੀਆਂ ਜਿਹਦੇ ਵਿੱਚ 52% ਰਜਿਸਟਰਡ ਵੋਟਰਸ ਆ ਉਹਨਾਂ ਨੇ ਕਿਹਾ ਵੀ ਕੀ ਕਾਰਨ ਆ ਜਿਹੜੇ ਮੁੱਖ ਕਾਰਨ ਆ ਜਿਨ੍ਹਾਂ ਕਰਕੇ ਲੋਕ ਉਹ ਮੂਵ ਹੋ ਰਹੇ ਨੇ। ਕਹਿੰਦੇ 71% ਲੋਕਾਂ ਨੇ ਸਭ ਤੋਂ ਵੱਡਾ ਹਵਾਲਾ ਦਿੱਤਾ ਵੀ ਇੱਥੇ ਰਹਿਣ ਦਾ ਜਿਹੜਾ ਕੰਮ ਆ ਖਰਚਾ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਹੋ ਚੁੱਕਾ ਹੈ। ਹਾਈ ਕਾਸਟ ਆਫ ਹਾਊਸਿੰਗ ਜਿਹੜਾ ਹੋ ਗਿਆ ਆ। 58% ਲੋਕਾਂ ਨੇ ਜਿਹੜੇ ਹਾਈ ਟੈਕਸਿਸ ਜਿਹੜੇ ਟੈਕਸ ਇੱਥੇ ਲਗਾਤਾਰ ਵੱਧਦੇ ਜਾਂਦੇ ਆ ਜਾਂ ਹਮੇਸ਼ਾ ਜ਼ਿਆਦੇ ਨੇ ਉਹਦੇ ਕਰਕੇ। ਅਤੇ 46% ਲੋਕਾਂ ਨੇ ਕਿਹਾ ਵੀ ਜਿਹੜਾ ਪੋਲੀਟੀਕਲ ਕਲਚਰਸ ਜਿਹੜਾ ਹੈਗਾ ਆ ਉਹਦੇ ਕਰਕੇ। ਇਹਦੇ ਵਿੱਚ ਬਹੁਤੇ ਲੋਕ ਜਿਹੜੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਆ ਉਹ ਇਸ ਦੇ ਵਿੱਚ ਜਿਹੜੇ ਸੀਗੇ ਵੀ ਜਿਹੜੇ ਅਸੀਂ ਇੱਥੇ ਦੇ ਪੋਲੀਟੀਕਲ ਕਲਚਰ ਕਰਕੇ ਜਿਹੜਾ ਆ ਉਹ ਅਸੀਂ ਮੂਵ ਹੋ ਰਹੇ ਹੈਗੇ ਆ। ਪਰ ਇੱਕ ਬਹੁਤ ਇੱਕ ਅਲਾਰਮਿੰਗ ਇਫੈਕਟ ਜਿਹੜਾ ਆ ਹੈਗਾ ਆ ਆਂਕੜਾ ਜਿਹੜਾ ਹੈਗਾ ਆ ਵੀ ਹਰ ਸਾਲ ਲੋਕ ਕੈਲੀਫੋਰਨੀਆ ਦੇ ਵਿੱਚ ਘੱਟ ਆ ਰਹੇ ਨੇ ਅਤੇ ਬਾਹਰ ਜਿਹੜਾ ਉਹ ਜ਼ਿਆਦਾ ਜਾ ਰਹੇ ਨੇ। ਅਤੇ ਇੱਕ ਵਾਰੀ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਜਾਂਦੀ ਜਿੱਦਾਂ ਆਪਾਂ ਬੇ ਏਰੀਏ ਬਾਰੇ ਕਹਿੰਦੇ ਆ ਨਾ ਵੀ ਜਦੋਂ ਬੰਦਾ ਇੱਕ ਵਾਰੀ ਇੱਥੋਂ ਬਾਹਰ ਮੂਵ ਹੋ ਜਾਵੇ ਤਾਂ ਫਿਰ ਮੁੜ ਕੇ ਬੇ ਏਰੀਏ 'ਚ ਪੈਰ ਰੱਖਣੇ ਜਿਹੜੇ ਬੜੇ ਔਖੇ ਆ। ਕੈਲੀਫੋਰਨੀਆ ਦੇ ਨਾਲ ਵੀ ਇੱਦਾਂ ਹੀ ਆ। ਜਦੋਂ ਬੰਦਾ ਇੱਕ ਵਾਰੀ ਹੋਰ ਸਟੇਟ ਦੇ ਵਿੱਚ ਮੂਵ ਹੋ ਜਾਂਦਾ ਜਿੱਥੇ ਟੈਕਸ ਘੱਟ ਆ ਹੋਰ ਚੀਜ਼ਾਂ ਜਿਹੜੀਆਂ ਉਹ ਘੱਟ ਨੇ ਮਾਹੌਲ ਥੋੜ੍ਹਾ ਡਿਫਰੈਂਟ ਆ ਉਹ ਵੀ ਫਿਰ ਵਾਪਸ ਕੈਲੀਫੋਰਨੀਆ ਦੇ ਮੂਵ ਹੋਣਾ ਜਿਹੜਾ ਉਹ ਸੌਖਾ ਕੰਮ ਜਿਹੜਾ ਉਹ ਨਹੀਂ ਹੈਗਾ। ਸੋ ਪਲਾਇਨ ਜਿਹੜਾ ਆ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਵੱਡੇ ਸ਼ਹਿਰਾਂ ਦੇ ਵਿੱਚੋਂ ਰੂਰਲ ਇਲਾਕਿਆਂ ਵੱਲ ਜਿਹੜਾ ਲੋਕਾਂ ਦਾ ਕੈਲੀਫੋਰਨੀਆ ਦੇ ਇਨਸਾਈਡ ਜਿਹੜੇ ਮੂਵ ਹੋ ਰਹੇ ਆ ਅਤੇ ਓਵਰਆਲ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਲੋਕ ਆ ਉਹ ਜ਼ਿਆਦਾ ਬਾਹਰ ਨੂੰ ਜਿਹੜੇ ਮੂਵ ਹੋ ਰਹੇ ਆ ਰਾਦਰ ਦੈਨ ਜਿਹੜੇ ਨਵੇਂ ਜਾਂ ਹੋਰ ਸਟੇਟਾਂ 'ਚੋਂ ਇੱਧਰ ਨੂੰ ਮੂਵ ਹੋਣਾ ਉਹ ਪਸੰਦ ਨਹੀਂ ਕਰ ਰਹੇ। ਸੋ ਇਹ ਕੈਲੀਫੋਰਨੀਆ ਦੇ ਲਈ ਕਾਫੀ ਇੱਕ ਚਿੰਤਾ ਦਾ ਵਿਸ਼ਾ ਵੀ ਜਿਹੜਾ ਇਹ ਹੋਣਾ ਚਾਹੀਦਾ ਆ ਵੀ ਲੋਕਾਂ ਨੂੰ ਇੱਥੇ ਕਿੱਦਾਂ ਜਿਹੜਾ ਆ ਉਹ ਅਫੋਰਡੇਬਲ ਕਰਕੇ ਜਿਹੜਾ ਉਹ ਰੱਖਣਾ ਜਿਹੜਾ ਉਹ ਕਰਨ, ਚਾਹੇ ਉਹ ਪੋਲੀਟੀਕਲ ਕਲਚਰ ਆ, ਚਾਹੇ ਟੈਕਸਿਸ ਦਾ ਮਾਮਲਾ ਆ ਅਤੇ ਚਾਹੇ ਜਿਹੜੀ ਹਾਊਸਿੰਗ ਦਾ ਜਿਹੜਾ ਮਾਮਲਾ ਹੈ। ਹਾਊਸਿੰਗ ਨੂੰ ਤਾਂ ਵਾਕਿਆ ਹੀ ਜਿਹੜੇ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਮੁਤਾਬਕ ਜਿੱਦਾਂ ਬੇ ਏਰੀਏ ਦੇ ਵਿੱਚ ਜਾਂ LA ਵਾਲੇ ਪਾਸੇ ਆ ਜਾਂ ਹੋਰ ਇਹਨਾਂ ਇਲਾਕਿਆਂ ਦੇ ਵਿੱਚ ਅੱਗ ਹੀ ਜਿੱਦਾਂ ਕਹਿ ਲਓ ਵੀ ਲੱਗੀ ਪਈ ਹੋਈ ਆ। ਸੋ ਦੇਖੋ 6,91,000 ਲੋਕ ਜਿਹੜੇ ਆ ਜਿਹੜੇ ਮੂਵ ਹੋਏ ਹੈਗੇ ਕੈਲੀਫੋਰਨੀਆ ਦੇ ਵਿੱਚੋਂ ਇਕੱਲੇ 1 ਸਾਲ ਦੇ ਵਿੱਚ। 7 ਲੱਖ ਦੇ ਕਰੀਬ ਜਿਹੜਾ ਲੋਕ ਮੂਵ ਹੋਇਆ ਕੈਲੀਫੋਰਨੀਆ ਤੋਂ ਬਾਹਰ ਅਤੇ ਜਿਹੜੇ ਆ ਰਹੇ ਆ ਉਹ ਬਹੁਤ ਘੱਟ ਆ ਰਹੇ ਹੈਗੇ ਆ। ਉਹ ਪਾਪੂਲੇਸ਼ਨ ਤਕਰੀਬਨ 40 ਮਿਲੀਅਨ ਦੇ ਜਿਹੜੀ ਹੈਗੀ ਆ ਜਿਹੜੀ ਕੈਲੀਫੋਰਨੀਆ ਦੀ ਆਲਮੋਸਟ ਸਾਰੇ ਸੂਬਿਆਂ ਦੇ ਨਾਲੋਂ ਜਿਹੜੀ ਸਭ ਤੋਂ ਵੱਧ ਪਾਪੂਲਸ ਸਟੇਟ ਜਿਹੜੀ ਉਹ ਕੈਲੀਫੋਰਨੀਆ ਹੀ ਆ। ਪਰ ਫਿਰ ਵੀ ਲੋਕ ਇੱਥੋਂ ਦੇ ਜਿਹੜੀਆਂ ਨੀਤੀਆਂ ਦੇ ਕਰਕੇ ਜਾਂ ਇੱਥੋਂ ਦੀਆਂ ਹਾਈਅਰ ਜਿਹੜੇ ਪ੍ਰਾਈਸ ਹੈਗੀ ਲਿਵਿੰਗ ਦੀ ਜ਼ਿਆਦਾ ਖਰਚੇ ਹੋਣ ਕਰਕੇ ਜਿਹੜੇ ਇੱਥੋਂ ਬਾਹਰ ਮੂਵ ਹੋਣਾ ਜਿਹੜਾ ਉਹ ਪਸੰਦ ਕਰ ਰਹੇ ਨੇ। ਅਤੇ ਪਸੰਦੀਦਾ ਇਲਾਕੇ ਜਿਹੜੇ ਜੇ ਆਪਾਂ ਜਿੱਦਾਂ ਦੱਸਿਆ ਵੀ ਟੈਕਸਸ ਐਰੀਜ਼ੋਨਾ ਅਤੇ ਵਾਸ਼ਿੰਗਟਨ ਵਾਲੇ ਪਾਸੇ ਨੂੰ ਲੋਕ ਜ਼ਿਆਦਾ ਮੂਵ ਹੋ ਰਹੇ ਨੇ। ਅਤੇ ਇਹ 7ਵਾਂ ਸਾਲ ਆ ਲਗਾਤਾਰ ਜਦ ਕੈਲੀਫੋਰਨੀਆ ਦੇ ਵਿੱਚੋਂ ਬਹੁਤੇ ਲੋਕ ਬਾਹਰ ਨੂੰ ਗਏ ਨੇ ਅਤੇ ਰਾਦਰ ਦੈਨ ਜਿਹੜੇ ਬਹੁਤੇ ਲੋਕ ਇੱਥੇ ਉਹਨਾਂ ਨੇ ਆ ਕੇ ਆਪਣਾ ਆਸਰਾ ਬਣਾਇਆ ਹੈਗਾ ਆ। ਸੋ ਇਹ ਬਿਲਕੁਲ ਕੰਜ਼ਰਵੇਟਿਵ ਜਿਹੜੇ ਕਹਿੰਦੇ ਆ ਵੀ ਉਹ ਜ਼ਿਆਦਾ ਮੂਵ ਹੋ ਰਿਹਾ ਕਿਉਂਕਿ
ਜਿਹੜੀ ਹੁਣ ਇਹ ਸਟੇਟ ਹੈਗੀ ਆ ਟੋਟਲੀ ਡੈਮੋਕ੍ਰੇਟ ਬਣ ਗਈ ਆ। ਟੋਟਲੀ ਵੀ ਨਹੀਂ, ਜੇ ਕਹਿੰਦੇ ਜਾਈਏ ਵੀ 75% ਤੋਂ ਵੱਧ 2/3 ਮੈਜੋਰਟੀ ਚਾਹੀਦੀ ਹੁੰਦੀ ਆ ਅਸੈਂਬਲੀ ਤੇ ਸੈਨੇਟ 'ਚ। ਇਸ ਵੇਲੇ 75% ਤੋਂ ਵੱਧ ਜਿਹੜੀ ਆ ਅਸੈਂਬਲੀ ਤੇ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਇਸ਼ੂ ਹੈਗੇ ਆ, ਗੈਸ ਦਾ ਇਸ਼ੂ ਆ, ਹੋਮ ਪ੍ਰਾਈਸਿਸ ਦਾ ਇਸ਼ੂ ਆ, ਹੋਮਲੈਸਨੈਸ ਦਾ ਇਸ਼ੂ ਹੈਗਾ ਆ। ਸੋ ਇਹਨਾਂ ਇਸ਼ੂਜ਼ ਨੂੰ ਦੇਖ ਕੇ ਜਿਹੜੇ ਕਈ ਲੋਕ ਜਿਨ੍ਹਾਂ ਨੂੰ ਜੋਬਸ ਉੱਧਰ ਮਿਲ ਜਾਂਦੀਆਂ ਜਾਂ ਜਿੱਥੇ ਰਹਿਣਾ ਸਸਤਾ ਆ, ਉਹ ਉੱਥੇ ਮੂਵ ਹੋਣਾ ਸ਼ੁਰੂ ਹੋ ਗਏ ਹੈਗੇ ਆ। ਜੀ ਬਿਲਕੁਲ ਬਿਲਕੁਲ। ਜਿੱਦਾਂ ਕਈ ਜਿਹੜੀਆਂ ਰੈੱਡ ਸਟੇਟਸ ਆ ਉਦੋਂ ਲੋਕ ਇੱਧਰ ਨੂੰ ਆ ਰਹੇ ਹੋਣਗੇ, ਕਹਿਣਗੇ ਵੀ ਉਹ ਪੋਲੀਟੀਕਲ ਕਲਚਰ ਇੱਦਾਂ ਦਾ ਆ। ਸੋ ਇੱਦਾਂ ਹੀ ਆ, ਹਰ ਇੱਕ ਜਣਾ ਆਪੋ ਆਪਣੇ ਜਿਹੜਾ ਇੱਕ ਕਹਿ ਲਓ ਵੀ ਜਿੱਦਾਂ ਦਾ ਲੋਕ ਆ, ਜਿੱਦਾਂ ਦਾ ਧੜਾ ਆ, ਉਹਨਾਂ ਦੇ ਵਿੱਚ ਹੀ ਰਹਿਣਾ ਜਿਹੜਾ ਉਹ ਪਸੰਦ ਕਰ ਰਹੇ ਨੇ। ਅਤੇ ਅਗਲੀ ਜਿਹੜੀ ਆਪਾਂ ਜਿਹੜੀਆਂ ਖਬਰਾਂ ਆ ਉਹ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ, ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੀਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ, ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਕੀ ਤੁਸੀਂ ਆਪਣੇ ਪਿਆਰੇ ਨੂੰ ਇੰਡੀਆ ਵਿੱਚ ਬੈਠੇ ਪੈਸੇ ਘੱਲਣੇ ਹਨ? ਤਾਂ ਅੱਜ ਹੀ ਵਰਤੋ ਵੀਆ ਮਨੀ ਟ੍ਰਾਂਸਫਰ। ਬਹੁਤ ਹੀ ਤੇਜ਼, ਬਹੁਤ ਹੀ ਸੁਰੱਖਿਅਤ ਅਤੇ ਬਹੁਤ ਹੀ ਘੱਟ ਟ੍ਰਾਂਸਫਰ ਫੀਸ ਦੇ ਉੱਤੇ ਪਿਛਲੇ 30 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਹਨ ਤੇ ਗਾਰੰਟੀ ਕਰਦੇ ਹਨ ਵੀਆ ਮਨੀ ਟ੍ਰਾਂਸਫਰ ਦੇ ਨਾਲ ਤੁਹਾਨੂੰ ਹਮੇਸ਼ਾ ਜ਼ਿਆਦਾ ਮਿਲੇਗਾ। ਕੀ ਤੁਸੀਂ ਵੀ ਵੀਆ ਮਨੀ ਟ੍ਰਾਂਸਫਰ ਦੇ ਏਜੰਟ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਅਨਵਰ ਮੁਹੰਮਦ 714 393 0990 714 393 0990। Watch out! Bhai, why aren't you playing? I don't have a cricket bat. Wait, where are you going? I received text from Bhaiya. He sent money through Ria. I won't be long.
Hello, Bhaiya. Yes, got your money from the nearby relocation. I bought Bhaiya cricket bat and he's so happy. Thank you, Bhaiya. With thousands of locations across India, loved ones can receive money in minutes. Go to riamoneytransfer.com and find the Ria location nearest you. ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ ਮौज ਬਣਾਓ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ ਵੀ ਆਪਣੇ ਗੁਆਂਢੀ ਮੁਲਕ ਮੈਕਸੀਕੋ ਦੇ ਵਿੱਚ ਜਿਹੜੇ 9 ਦੇ ਕਰੀਬ ਡਿਊਲ ਸਿਟੀਜ਼ਨ ਸੀ, ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਸੀ, ਬੱਚੇ ਸੀ, ਉਹਨਾਂ ਦਾ ਮੈਕਸੀਕਨ ਡਰੱਗ ਕਾਰਟੈਲ ਜਿਹੜੇ ਆ ਡਰੱਗ ਡੀਲਰਸ ਹੈਗੇ ਆ, ਉਹਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕਾਰਾਂ ਆ ਉਹਨਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਸੀਗੀਆਂ ਅਤੇ ਜਿਹਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਕੁਛ ਇੰਜਰਡ ਵੀ ਕਾਫੀ ਹੋਏ ਸੀ, ਜਿਨ੍ਹਾਂ ਨੂੰ ਜਿਹੜਾ ਆ ਫੀਨਿਕਸ ਬਾਈ ਏਅਰ ਲਿਜਾਇਆ ਗਿਆ ਸੀ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਜਿਹੜਾ ਆ ਇੱਕ ਸਸਪੈਕਟ ਜਿਹੜਾ ਮੈਕਸੀਕਨ ਅਥਾਰਟੀਜ਼ ਆ ਉਹਨਾਂ ਨੇ ਫੜਿਆ ਹੈਗਾ, ਜਿਹੜੇ ਕੋਲ 2 ਹੋਸਟੇਜ ਵੀ ਸੀਗੇ, ਅਸੌਲਟ ਰਾਈਫਲਸ ਸੀਗੀਆਂ ਅਤੇ ਬੁਲਟ ਪ੍ਰੂਫ SUV ਸੀਗੀ ਉਹਦੇ ਕੋਲ, ਦੇਖ ਲਓ ਮੈਕਸੀਕੋ ਦੇ ਵਿੱਚ। ਸੋ ਜੇ ਦੱਸਦੇ ਜਾਈਏ, ਕਹਿੰਦੇ ਵੀ ਜਿਹੜੀਆਂ ਹੁਣ ਨਵੀਂ ਨਿਊਜ਼ ਆ ਰਹੀ ਆ, ਜਿਹੜੀ ਇਹ ਫੈਮਿਲੀ ਨੂੰ ਮਾਰਿਆ ਗਿਆ, ਕਹਿੰਦੇ ਵੀ ਉਹਨਾਂ ਦਾ ਇੱਕ ਇਮੀਡੀਏਟ ਫੈਮਿਲੀ ਮੈਂਬਰ 10 ਸਾਲ ਪਹਿਲਾਂ ਐਂਟੀ ਡਰੱਗ ਜਿਹੜੀ ਮੂਵਮੈਂਟ ਆ ਉਹਦੇ ਨਾਲ ਜਿਹੜਾ ਉਹ ਕੰਮ ਕਰਦਾ ਸੀ, ਐਂਟੀ ਕ੍ਰਾਈਮ ਐਕਟਿਵਿਸਟ ਸੀਗਾ, ਅਤੇ ਉਹਦਾ ਵੀ ਜਿਹੜਾ ਕਤਲ ਆ ਉਹ 10 ਸਾਲ ਪਹਿਲਾਂ ਕੀਤਾ ਗਿਆ ਸੀ। ਇਹ ਏਜੰਸੀ ਫॉर ਕ੍ਰਿਮੀਨਲ ਇਨਵੈਸਟੀਗੇਟਰ ਜਿਹੜੀ ਆ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈਗੀ ਆ। ਜੀ ਬਿਲਕੁਲ। ਅਤੇ ਇੱਕ ਥਾਂ ਦੇ ਉੱਤੇ ਇਹ ਵੀ ਚੀਜ਼ ਜਿਹੜੀ ਸਾਹਮਣੇ ਆ ਰਹੀ ਸੀ ਵੀ ਹੋ ਸਕਦਾ ਆ ਵੀ ਜਿਹੜੇ ਇਹ ਡਰੱਗ ਕਾਰਟਲ ਵਾਲੇ ਆ, ਉਹਨਾਂ ਨੇ ਜਿਹੜੇ ਦੂਜੇ ਡਰੱਗ ਕਾਰਟਲ ਦੇ ਭੁਲੇਖੇ ਜਿਹੜਾ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਦੇ ਪੂਰੇ ਦੇ ਪੂਰੇ ਨੂੰ ਜਿਹੜਾ ਉਹ ਮਾਰ ਦਿੱਤਾ ਹੋਵੇ। ਇਹ ਬਹੁਤ ਹੀ ਜ਼ਿਆਦਾ ਜਿਹੜਾ ਆ ਘਿਨਾਉਣਾ ਕੰਮ ਜਿਹੜਾ ਉੱਥੇ ਹੋਇਆ ਹੈ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਵੀ ਜਿਹੜਾ ਆ ਮੈਕਸੀਕੋ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ। ਕਹਿੰਦੇ ਵੀ ਇਹਨਾਂ ਨੂੰ ਕਾਬੂ ਕਰਨ ਦੇ ਲਈ ਜੇ ਤੁਹਾਨੂੰ ਮਿਲਟਰੀ ਦੀ ਸਹਾਇਤਾ ਚਾਹੀਦੀ, ਆਰਮੀ ਦੀ ਸਹਾਇਤਾ ਚਾਹੀਦੀ ਆ, ਤਾਂ ਉਹ ਵੀ ਅਸੀਂ ਜਿਹੜਾ ਦੇਣ ਦੇ ਲਈ ਜਿਹੜੇ ਉਹ ਰਾਜ਼ੀ ਹੈਗੇ ਆ, ਉਹ ਤੁਹਾਡੀ ਜਿਹੜੀ ਮਦਦ ਆ ਉਹ ਕਰ ਸਕਦੇ ਆ। ਇਸ ਮਾਮਲੇ ਦੇ ਵਿੱਚ ਕਹਿੰਦੇ ਹੁਣ ਸ਼ਾਇਦ ਇੱਕ ਬੰਦੇ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਸਵਾਲ ਅਨੇਕਾਂ ਨੇ ਜਿਨ੍ਹਾਂ ਦੇ ਜਵਾਬ ਅਜੇ ਤੱਕ ਹੈ ਨਹੀਂ। 8 ਮਹੀਨੇ ਦੇ ਬੱਚੇ ਤੋਂ ਲੈ ਕੇ ਜਿਹੜੇ ਆ ਮਾਪੇ ਜਿਹੜੇ ਆ ਉਹ ਵੀ ਇਹਨਾਂ ਨੇ ਇਸ ਜਿਹੜੀ ਪੂਰਾ ਕਤਲੇਆਮ ਕੀਤਾ ਹੈ ਉਸ ਦੇ ਵਿੱਚ ਮਾਰ ਦਿੱਤੇ ਆ। ਜਿਹੜਾ ਇਹਨਾਂ ਦਾ ਪਰਿਵਾਰ ਦਾ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਹੀ ਆ ਵੀ ਪੁਰਾਣਾ ਪਿਛੋਕੜ ਹੈਗਾ ਆ ਉਸ ਇਲਾਕੇ ਦੇ ਵਿੱਚ ਵੀ ਆਲਰੇਡੀ ਕਾਰਟਲਸ ਦੇ ਖਿਲਾਫ ਵੀ ਕਈ ਵਾਰੀ ਜਿਹੜੇ ਉੱਥੇ ਕਹਿ ਲਓ ਵੀ ਉਹ ਲੜ ਰਹੇ ਸੀਗੇ। ਬਿਲਕੁਲ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕਦਮ ਜਿਹੜਾ ਉਹਨਾਂ ਨੂੰ ਕਿਹਾ ਸੀ ਵੀ ਜੇ ਮੈਕਸੀਕੋ ਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈਗੀ ਆ, ਆਪਾਂ ਬਿਲਕੁਲ ਰੈਡੀ ਹੈਗੇ ਆ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਸੀ ਵੀ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਇਹ ਇੱਕ ਵੱਡਾ ਇਸ਼ੂ ਬਣਾਇਆ ਸੀ ਜਦੋਂ ਉਹ ਇਲੈਕਟ ਹੋਏ ਸੀ, ਵੀ ਜਿਹੜੇ ਡਰੱਗ ਕਾਰਟਲਸ ਹੈਗੇ ਆ ਇਹਨਾਂ ਨੂੰ ਖਤਮ ਕਰਨਾ। ਪਰ ਉਹ ਕਹਿੰਦੇ ਮੈਕਸੀਕੋ ਦੇ ਵਿੱਚ ਇਹ ਇੰਨੇ ਪਾਵਰਫੁਲ ਅਤੇ ਇੰਨੇ ਤਕੜੇ ਬਣ ਚੁੱਕੇ ਆ, ਮੈਕਸੀਕੋ ਦੀ ਆਰਮੀ ਜਿਹੜੀ ਉਹਨਾਂ ਨੂੰ ਡਿਫੀਟ ਨਹੀਂ ਕਰ ਸਕਦੀ, ਅਤੇ ਸਾਡੀ FBI ਅਤੇ ਹੋਰ ਜਿਹੜੀਆਂ ਫੋਰਸਿਸ ਆ ਉਹ ਬਿਲਕੁਲ ਤਿਆਰ ਹੈਗੀਆਂ। ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ 2 ਹਫ਼ਤੇ ਪਹਿਲਾਂ ਜਿਹੜਾ ਮੈਕਸੀਕੋ ਦਾ ਇੱਕ ਬਹੁਤ ਵੱਡਾ ਡਰੱਗ ਡੀਲਰ ਸੀਗਾ, ਉਹ ਜਿਹੜਾ ਅੱਜ ਕੱਲ੍ਹ ਇੱਥੇ USA ਦੇ ਵਿੱਚ ਹੈਗਾ, ਉਹਨੂੰ ਜਿਹੜੀ ਸਜ਼ਾ ਵੀ ਹੋਈ ਹੈਗੀ ਆ। ਉਹਦੇ ਮੁੰਡਾ ਇੱਕ ਜਿਹੜਾ ਸ਼ਹਿਰ ਆ ਉੱਥੇ ਰਹਿ ਰਿਹਾ ਸੀ, ਅਤੇ ਜਦੋਂ ਆਰਮੀ ਉਹਨੂੰ ਫੜਨ ਗਈ ਅਤੇ ਉਹ ਸਾਰੇ ਸ਼ਹਿਰ ਨੂੰ ਹੀ ਜਿਹੜੇ ਡਰੱਗ ਡੀਲਰਸ ਆ ਉਹਨਾਂ ਨੇ ਘੇਰ ਲਿਆ, ਅਤੇ ਫਿਰ ਆਰਮੀ ਨੂੰ ਜਿਹੜਾ ਆ ਉੱਥੋਂ ਉਹਨਾਂ ਦੇ ਨਾਲ ਐਗਰੀਮੈਂਟ ਸਾਈਨ ਕਰਕੇ ਬਾਹਰ ਨਿਕਲਣਾ ਪਿਆ ਵੀ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਜਿਹੜਾ ਨੁਕਸਾਨ ਨਹੀਂ ਕਰਾਂਗੇ। ਜੀ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਜਾਈਏ ਤਾਂ ਜਿਹੜੀਆਂ ਨਵੀਆਂ ਜਿਹੜੀਆਂ ਪੋਲਸ ਹਰਜੋਤ ਸਿੰਘ ਜੀ ਲਗਾਤਾਰ ਜਿਹੜੀਆਂ ਉਹ ਆ ਰਹੀਆਂ ਨੇ,
ਉਸ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਨੇ ਵੀ ਓਵਰਆਲ ਜਿਹੜੀ ਨੈਸ਼ਨਲ ਜਿਹੜੀ ਪੋਲ ਸਾਹਮਣੇ ਆਈ ਆ ਜਿਹੜੀ ਖਾਸ ਕਰਕੇ ਆਪਾਂ ਡੈਮੋਕ੍ਰੇਟ ਪਾਰਟੀ ਵਾਲਿਆਂ ਦੀ ਜਿਹੜੀ ਗੱਲ ਕਰੀਏ ਵੀ ਕਿਉਂਕਿ ਮੌਜੂਦਾ ਤੌਰ ਦੇ ਉੱਤੇ ਉਹਨਾਂ ਦੇ ਹੀ ਜਿਹੜੇ ਬੰਦੇ ਆ ਉਹਨਾਂ ਦੀ ਸਿਲੈਕਸ਼ਨ ਹੋਣੀ ਹੈ ਇੱਧਰੋਂ ਰਿਪਬਲਿਕਨ ਪਾਰਟੀ ਵੱਲੋਂ ਤਾਂ ਇਹ ਕਲੀਅਰ ਹੀ ਆ ਵੀ ਜਿਹੜੇ ਡੋਨਲਡ ਟਰੰਪ ਆ ਉਹ ਰੀ-ਇਲੈਕਸ਼ਨ ਦੇ ਲਈ ਜਿਹੜੇ ਉਹ ਜਾ ਰਹੇ ਨੇ। ਸੋ ਉਹਦੇ ਵਿੱਚ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਜੋ ਬਾਈਡਨ ਆ ਉਹ ਪੋਲਸ ਦੇ ਵਿੱਚ ਅੱਗੇ ਜਿਹੜਾ ਜਾ ਰਹੇ ਨੇ। ਓਵਰਆਲ ਉਹਨਾਂ ਨੂੰ ਉੱਥੇ ਘਾਟਾ ਜਿਹੜਾ ਜ਼ਰੂਰ ਦੇਖਣਾ ਪਿਆ ਆ। ਇਸ ਮੌਕੇ 28.6% ਜਿਹੜੇ ਆ ਉਹਨਾਂ ਦੇ ਹੱਕ 'ਚ ਨੇ। ਐਲਿਜ਼ਾਬੈਥ ਵਾਰਨ ਦੀ ਪੋਲਿੰਗ ਦੇ ਵਿੱਚ ਜਿਹੜਾ ਵਾਧਾ ਦੇਖਿਆ ਗਿਆ 21.4% ਤੇ ਸੈਂਡਰਸ ਜਿਹੜੇ ਆ ਉਹ ਉਹਨਾਂ ਦੇ ਜਿਹੜਾ ਵਾਧਾ ਦੇਖਿਆ ਗਿਆ 18.1% ਦੇ ਉੱਤੇ। ਪੀਟ ਬਿਊਟਿਗਿਗ, ਕਮਲਾ ਹੈਰਿਸ ਤੇ ਯੈਂਗ, ਕਲਬੂਚਰ ਜਿਹੜੇ ਉਹ ਸਾਰੇ ਜਾਣੇ ਜਿਹੜੇ ਸਿੰਗਲ ਫਿਗਰਸ ਦੇ ਵਿੱਚ ਡਿਜਿਟਸ ਦੇ ਵਿੱਚ ਜਿਹੜੇ ਉਹ ਦੇਖੇ ਜਾ ਰਹੇ ਨੇ। ਸੋ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੌਣ ਉਹ ਅੱਗੇ ਆਉਂਦਾ ਹੈ। ਆਇਓਵਾ ਦੇ ਵਿੱਚ ਜਿੱਥੇ ਕਿ ਪਹਿਲੀਆਂ ਜਿਹੜੀਆਂ ਪ੍ਰਾਇਮਰੀਜ਼ ਉੱਥੇ ਹੋਣੀਆਂ ਐਲਿਜ਼ਾਬੈਥ ਵਾਰਨ ਆ ਉਹ 5.3% ਆਪਣੇ ਨੇੜਲੇ ਜਿਹੜੇ ਉਸ ਤੋਂ ਅੱਗੇ ਚੱਲ ਰਹੇ ਆ, ਜਿੱਥੇ ਕਿ ਇੰਡੀਆਨਾ ਦਾ ਸਾਊਥ ਬੈਂਡ ਦਾ ਜਿਹੜਾ ਮੇਅਰ ਪੀਟ ਬਿਊਟਿਗਿਗ ਉਹ ਦੂਜੇ ਨੰਬਰ 'ਤੇ 17% ਦੇ ਨਾਲ ਜਿਹੜਾ ਉੱਥੇ ਚੱਲ ਰਿਹਾ ਤੇ ਐਲਿਜ਼ਾਬੈਥ ਵਾਰਨ 22.3% ਤੇ ਆ। ਨਿਊ ਹੈਮਸ਼ਾਇਰ ਦੇ ਵਿੱਚ ਵੀ ਐਲਿਜ਼ਾਬੈਥ ਵਾਰਨ ਜਿਹੜੀ ਅੱਗੇ ਆ। ਨਵਾਡਾ ਦੇ ਵਿੱਚ ਜੋ ਬਾਈਡਨ ਜਿਹੜਾ ਉਹ ਅੱਗੇ ਆ। ਸਾਊਥ ਕੈਰੋਲਾਈਨਾ ਦੇ ਵਿੱਚ ਜੋ ਬਾਈਡਨ ਦੀ ਕਾਫੀ ਵੱਡੀ ਜਿਹੜੀ ਉਹ ਲੀਡ ਹੈਗੀ ਆ। ਤੇ ਓਵਰਆਲ ਜੇ ਦੇਖਿਆ ਜਾਵੇ ਤਾਂ ਇੱਦਾਂ ਹਰਜੋਤ ਸਿੰਘ ਜੀ ਜਿੰਨੇ ਵੀ ਆਪਾਂ ਆંકੜੇ ਦੇਖ ਰਹੇ ਹਾਂ ਇੱਦਾਂ ਲੱਗ ਰਿਹਾ ਵੀ ਇਨ ਦੀ ਐਂਡ ਜੋ ਬਾਈਡਨ ਵਰਸਸ ਐਲਿਜ਼ਾਬੈਥ ਵਾਰਨ ਜਿਹੜਾ ਆ ਉਹ ਦੇਖਣ ਨੂੰ ਮਿਲੇਗਾ। ਬਰਨੀ ਸੈਂਡਰਸ ਮਿਲਦਾ ਇਸ ਵਾਰ ਫਿਰ ਪਿੱਛੇ ਕਿਤੇ ਨਾ ਕਿਤੇ ਰਹਿ ਜਾਵੇਗਾ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਅਟਾਰਨੀ ਜਨਰਲ ਰਹਿ ਚੁੱਕੇ ਹੈਗੇ ਆ ਜੈਫ ਸੈਸ਼ਨਸ, ਉਹਨਾਂ ਨੇ ਇੱਕ ਨਾਰਥ ਵੈਸਟਰਨ ਯੂਨੀਵਰਸਿਟੀ ਜਿਹੜੀ ਹੈਗੀ ਆ ਸ਼ਿਕਾਗੋ 'ਚ ਉੱਥੇ ਆਪਣਾ ਇੱਕ ਲੈਕਚਰ ਦਿੱਤਾ ਤੇ ਉਹਨਾਂ ਦਾ ਕਾਫੀ ਜਿਹੜਾ ਉੱਥੇ ਵਿਰੋਧ ਹੋਇਆ ਹੈਗਾ। ਤਾਂ ਸਰੋਤਿਆਂ ਨੂੰ ਦੱਸਦੇ ਇਹ ਜਿਹੜੇ ਜੈਫ ਸੈਸ਼ਨਸ ਆ ਇਹ ਅਲਬਾਮਾ ਦੇ ਸੈਨੇਟਰ ਲਗਭਗ 20 ਸਾਲ ਰਹੇ ਆ। ਉਹ ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣੇ ਸੀ ਉਹਨਾਂ ਨੇ ਇਹਨਾਂ ਨੂੰ ਅਟਾਰਨੀ ਜਨਰਲ ਜਿਹੜਾ ਆ ਉਹ ਸਿਲੈਕਟ ਕੀਤਾ ਸੀ, ਪਰ ਥੋੜ੍ਹੇ ਸਮੇਂ ਬਾਅਦ ਜਿਹੜੇ ਫਿਰ ਰਿਲੇਸ਼ਨ ਖਰਾਬ ਹੋ ਗਿਆ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਸੀ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਉਹਨਾਂ ਨੇ ਜਿਹੜੀ ਇੱਕ ਪਾਲਿਸੀ ਲਾਗੂ ਕੀਤੀ ਸੀ ਜ਼ੀਰੋ ਟੋਲਰੈਂਸ ਪਾਲਿਸੀ, ਖਾਸ ਕਰਕੇ ਅਨਡਾਕੂਮੈਂਟਡ ਲੋਕਾਂ ਨੂੰ ਲੈ ਕੇ। ਉਹ ਤੋਂ ਬਾਅਦ ਉਹਨਾਂ ਦਾ ਤੇ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਸੈਪਰੇਟ ਕਰਨ ਦੀ ਜਿਹੜੀ ਗੱਲ ਸੀਗੀ ਉਹ ਕਾਫੀ ਜਿਹੜਾ ਵਿਰੋਧ ਹੋਇਆ ਸੀ ਤੇ ਸੋ ਸੇਮ ਵਿਰੋਧ ਜਿਹੜਾ ਹੈ ਉਹਨਾਂ ਦਾ ਹੁਣ ਚੱਲ ਰਿਹਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਕੱਲ ABC ਨਿਊਜ਼ ਦੀ ਇੱਕ ਜਿਹੜੀ ਸੀਗੀ ਰਿਪੋਰਟਰ ਆ ਉਹ ਹੌਟ ਮਾਈਕ ਦੇ ਉੱਤੇ ਜਿਹੜੀ ਐਪਸਟੀਨ ਆ ਉਸ ਦੇ ਬਾਰੇ ਜਿਹੜੀ ਗੱਲਬਾਤ ਕਰਦੀ ਹੋਈ ਫੜੀ ਗਈ ਤੇ ਉਹ ਵੀਡੀਓ ਬਹੁਤ ਹੀ ਜ਼ਿਆਦਾ ਜਿਹੜੀ ਉਹ ਵਾਇਰਲ ਹੋਈ ਸੀ। ਉਸ ਦੀ ਜਿਹੜੀ ਵੀਡੀਓ ਲੀਕ ਜਿਹੜੀ ਹੋ ਗਈ ਆ। ਐਪਸਟੀਨ ਜਿਸ ਦੇ ਬਾਰੇ ਜਿਸ ਨੇ ਹੁਣ ਕਥਿਤ ਤੌਰ ਦੇ ਉੱਤੇ ਕਹਿੰਦੇ ਵੀ ਸੁਸਾਈਡ ਕਰ ਲਿਆ ਸੀਗਾ, ਸੁਸਾਈਡ ਵਾਚ ਲਿਸਟ ਦੇ ਹੁੰਦਿਆਂ ਹੋਇਆਂ ਵੀ ਜੇਲ੍ਹ ਦੇ ਵਿੱਚ, ਉਸ ਦੇ ਬਾਰੇ ਜਿਹੜੇ ਹੁਣ ਬੀਤੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਆ ਸੁਰਾਖ ਜਿਹੜੇ ਉਹ ਸਾਹਮਣੇ ਆਏ ਆ ਕਿ ਇਸ ਤਰੀਕੇ ਦੇ ਨਾਲ ਉਸ ਨੇ ਜਿਹੜੀਆਂ ਛੋਟੀਆਂ ਬੱਚੀਆਂ ਆ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਸੈਕਸ ਜਿਹੜੇ ਟ੍ਰੈਫਿਕਿੰਗ ਵਾਲੇ ਪਾਸੇ ਜਿਹੜਾ ਆ ਉਹ ਤੋਰਿਆ, ਕਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਜਿਹੜਾ ਉਸਨੇ ਘੱਲਿਆ। ਤੇ ਜਿਹੜੀ ABC ਦੀ ਜਿਹੜੀ ਨਿਊਜ਼ ਐਂਕਰ ਆ ਉਹ ਐਮੀ ਰੋਬੈਚ ਜਿਹੜੀ ਆ ਉਸਨੇ ਕਿਹਾ ਵੀ ਉਹ ਕਾਫੀ ਜਿਹੜੀ ਆ ਗੁੱਸੇ ਦੇ ਵਿੱਚ ਸੀਗੀ ਕਿਉਂਕਿ ਕਹਿੰਦੀ ਵੀ 3 ਸਾਲ ਪਹਿਲਾਂ ਇਹ ਜਿਹੜੀ ਸਟੋਰੀ ਉਸ ਦੇ ਕੋਲ ਸੀਗੀ, ਉਸਨੇ ਇਨਵੈਸਟੀਗੇਸ਼ਨ ਜਿਹੜੀ ਇਸ ਦੇ ਬਾਰੇ ਕੀਤੀ, ਉਹਦੇ ਕੋਲ ਜਿਹੜੇ ਵਿਟਨੈਸਿਸ ਸੀਗੇ ਜਾਂ ਜਿਹੜੇ ਸੀਗੇ ਲੋਕ ਉਸ ਸਟੋਰੀ ਨੂੰ ਬੈਕਅਪ ਕਰਨ ਦੇ ਲਈ ਵੀ ਹੈਗੇ ਸੀਗੇ, ਪਰ ABC ਜਿਹੜਾ ਚੈਨਲ ਆ ਉਸ ਨੇ ਇਹ ਸਟੋਰੀ ਜਿਹੜੀ ਉਹ ਰਨ ਜਿਹੜੀ ਉਹ ਨਹੀਂ ਕਰਨ ਦਿੱਤੀ ਤੇ ਕਹਿੰਦੇ ਵੀ ਉਸ ਸਟੋਰੀ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਡਾਈ ਡਾਊਨ ਕਰਨ ਦੇ ਲਈ ਜਿਹੜਾ ਉਹ ਆਖ ਦਿੱਤਾ। ਤੇ ਹੁਣ ਇਹ ਜਿਹੜੀਆਂ ਗੱਲਾਂ ਆ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕਈ ਜਿਹੜੇ ਨਿਊਜ਼ ਏਜੰਸੀਆਂ ਵਾਲੇ ਨੇ ਜਾਂ ਨਿਊਜ਼ ਵਾਲੇ ਹੈਗੇ ਨੇ ਉਹ ਆਪੋ ਆਪਣੇ ਜਿਹੜੇ ਬੰਦਿਆਂ ਨੂੰ ਬਚਾਉਣ ਦੇ ਲਈ ਕਿੱਥੋਂ ਤੱਕ ਜਿਹੜਾ ਉਹ ਕੰਮ ਜਿਹੜਾ ਉਹ ਕਰ ਸਕਦੇ ਨੇ। ਕਹਿੰਦੀ ਵੀ ਮੈਂ ਹੁਣ ਬਹੁਤ ਜਦੋਂ ਵੀ ਇਹ ਕੋਈ ਨਿਊਜ਼ ਆਉਂਦੀ ਆ ਉਹ ਗੱਲਾਂ ਜਿਹੜੇ ਕਥਿਤ ਦੋਸ਼ ਉਸਦੇ ਬਾਹਰ ਆਉਂਦੇ ਨੇ ਤਾਂ ਮੈਨੂੰ ਬਹੁਤ ਗੁੱਸਾ ਚੜ੍ਹਦਾ ਆ, ਫਰਸਟ੍ਰੇਸ਼ਨ ਹੁੰਦੀ ਆ ਵੀ ਇਹ ਚੀਜ਼ਾਂ ਤਾਂ ਆਲਰੇਡੀ ਜਿਹੜੇ ਆਪਣੇ ਕੋਲ ਮੌਜੂਦ ਸੀਗੀਆਂ ਪਰ ਇਸ ਨਿਊਜ਼ ਚੈਨਲ ਨੇ ਉਦੋਂ ਕਿਤੇ ਨਾ ਕਿਤੇ ਰਨ ਜਿਹੜੀਆਂ ਉਹ ਨਹੀਂ ਕਰਨ ਦਿੱਤੀਆਂ। ਸੋ ਇਹ ਹੁਣ ਬਹੁਤ ਵੱਡਾ ਮੁੱਦਾ ਹੈ। ਕਹਿੰਦੀ ਵੀ ਉਸ ਟਾਈਮ ਦੇ ਉੱਤੇ ਜਿਹੜਾ ਪ੍ਰਿੰਸ ਐਂਡਰਿਊ ਹੈਗਾ ਆ, ਕਲਿੰਟਨਸ ਜਿਹੜੇ ਹੈਗੇ ਆ, ਉਹਨਾਂ ਸਾਰਿਆਂ ਦੇ ਨਾਲ ਜਿਹੜੇ ਸੰਬੰਧਿਤ ਜਿਹੜੇ ਆ ਕਹਿ ਲਓ ਵੀ ਜਿਹੜੇ ਸਬੂਤ ਸੀਗੇ ਉਸ ਸਟੋਰੀ ਦੇ ਵਿੱਚ ਸੀਗੇ
ਤੇ ਕਹਿੰਦੇ ਵੀ ਹੁਣ ਜਿਹੜੀ ਉਸ ਦੀ ਕੋਈ ਉਸ ਤਰੀਕੇ ਦੇ ਨਾਲ ਜਿਹੜੀ ਗੱਲ ਨਹੀਂ ਹੁੰਦੀ ਤੇ ਸਾਰੇ ਜਣੇ ਅਜੇ ਵੀ ਜਿਹੜੀ ਜੈਫਰੀ ਐਪਸਟੀਨ ਆ ਜਿਹੜਾ ਕਿ ਇਸ ਟਾਈਮ ਮੋਸਟ ਪ੍ਰੋਫਿਲਿਕ ਪੈਡੋਫਾਈਲ ਜੋ ਵੀ ਛੋਟੀ ਬੱਚੀਆਂ ਦੇ ਨਾਲ ਜਿਹੜੇ ਇਦਾਂ ਦੇ ਜਿਹੜੇ ਸੰਬੰਧ ਬਣਾਉਣ ਵਾਲਾ ਜਿਹੜਾ ਉਹ ਬੰਦਾ ਸੀਗਾ ਵੀ ਪੂਰੀ ਹੀ ਕਹਿ ਲਓ ਵੀ ਦੁਨੀਆ ਦੇ ਵਿੱਚੋਂ ਜਿਹੜਾ ਇਸ ਗੱਲੋਂ ਜਿਹੜਾ ਆ ਇਸ ਕਰਤੂਤਾਂ ਕਰਕੇ ਜਿਹੜਾ ਹੁਣ ਜਾਣਿਆ ਜਾ ਰਿਹਾ ਆ ਵੀ ਉਹ ਉਸ ਦੇ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਸੰਬੰਧ ਸੀਗੇ ਬਾਅਦ 'ਚੋਂ ਅੰਦਰ ਜਿਹੜਾ ਉਹ ਸੁਸਾਈਡ ਲਿਸਟ ਦੇ ਉੱਤੇ ਜਿਹੜਾ ਮਾਰਿਆ ਗਿਆ ਅਜੇ ਵੀ ਲੋਕ ਉਸ ਨੂੰ ਜਿਹੜੇ ਇਸੇ ਨਜ਼ਰ ਦੇ ਨਾਲ ਦੇਖਦੇ ਆ ਵੀ ਇਹ ਮਾਰਿਆ ਨਹੀਂ ਗਿਆ ਮਰਿਆ ਨਹੀਂ, ਖੁਦਕੁਸ਼ੀ ਨਹੀਂ ਕੀਤੀ, ਇਸ ਨੇ ਇਨਫੈਕਟ ਇਸ ਨੂੰ ਮਾਰਿਆ ਗਿਆ ਹੋ ਸਕਦਾ ਆ। ਤੇ ਕਿਤੇ ਨਾ ਕਿਤੇ ਇਹ ਸਟੋਰੀ ਜਦੋਂ ਉਹਦਾ ਉਹ ਮਰਿਆ ਆ ਉਹ ਫਿਰ ਡਾਈ ਡਾਊਨ ਹੋ ਗਈ ਆ। ਕਾਰਨ ਉਸ ਦੇ ਵਿੱਚ ਇਹ ਆ ਵੀ ਕਿਉਂਕਿ ਉਸ ਦੇ ਬਹੁਤ ਹੀ ਵੱਡੇ ਜਿਹੜੇ ਨੇਤਾਵਾਂ ਦੇ ਨਾਲ ਵੱਡੇ ਲੋਕਾਂ ਦੇ ਨਾਲ ਜਿਹੜੇ ਉਸ ਦੇ ਸੰਬੰਧ ਆ ਤੇ ਉਹ ਜਿਹੜੇ ਰਿਲੇਸ਼ਨ ਆ ਉਹ ਸਾਹਮਣੇ ਆਉਣੇ ਸੀ ਤੇ ਉਹ ਸਾਰੇ ਜਣੇ ਐਕਸਪੋਜ਼ ਹੋਣੇ ਸੀਗੇ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਟਰਕੀ ਤੋਂ ਸੀਰੀਆ ਤੋਂ ਆ ਰਹੀ ਆ। ਅੱਜ ਟਰਕੀ ਵਾਲਿਆਂ ਨੇ ਅਨਾਊਂਸ ਕੀਤਾ ਉਹਨਾਂ ਨੇ ਜਿਹੜੇ ਮਰ ਚੁੱਕੇ ਆਈਸਿਸ ਲੀਡਰ ਅਬੂ ਬਕਰ ਐਲ ਬਗਦਾਦੀ ਜਿਹੜੇ ਆ ਵੀ ਉਹਦੀ ਇੱਕ ਵਾਈਫ ਨੂੰ ਵੀ ਉਹਨਾਂ ਨੇ ਅਰੈਸਟ ਕੀਤਾ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦੱਸਿਆ ਸੀ ਵੀ ਜਦੋਂ ਅਟੈਕ ਕੀਤਾ ਤੇ ਉਹਦੇ ਨਾਲ ਉਹਦੀਆਂ 2 ਵਾਈਫਸ ਜਿਹੜੀਆਂ ਆ ਉਹ ਮਰ ਗਈਆਂ ਸੀਆਂ। ਸੋ ਹੁਣ ਇਹ ਪਤਾ ਨਹੀਂ ਕਿੰਨੀਆਂ ਉਹਦੀਆਂ ਵਾਈਫ ਸੀਆਂ। ਸੋ ਇਹ ਤੀਜੀ ਵਾਈਫ ਨੂੰ ਟਰਕੀ ਵਾਲਿਆਂ ਨੇ ਅਰੈਸਟ ਕੀਤਾ ਤੇ ਉਹ ਕਹਿੰਦੇ ਵੀ ਅਸੀਂ ਉਹ ਤੋਂ ਇੰਟੈਲੀਜੈਂਸ ਜਿਹੜੀ ਆ ਸਾਰੀ ਪਤਾ ਕਰ ਰਹੇ ਵੀ ਕਿਸ ਤਰ੍ਹਾਂ ਦਾ ਇਹ ਅੱਤਵਾਦੀ ਗਰੁੱਪ ਚਲਾ ਰਿਹਾ ਸੀ। 2 ਦਿਨ ਪਹਿਲਾਂ ਜਿਹੜਾ ਅਬੂ ਬਗਦਾਦੀ ਜਿਹੜਾ ਹੈਗਾ ਆ ਉਹਦੀ ਇੱਕ ਸਿਸਟਰ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਗਿਆ ਸੀ ਟਰਕੀ ਵੱਲੋਂ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਉਹ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਨੈਸਲੀ ਜਿਹੜੀ ਆ ਇੱਕ ਬਹੁਤ ਵੱਡੀ ਕੰਪਨੀ ਹੈਗੀ ਆ ਤੇ ਉਹਨਾਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਇੰਪਲਾਈ ਹੈਗੇ ਆ। ਤੇ ਅੱਜ ਇੱਕ ਖਬਰ ਆ ਰਹੀ ਆ ਵੀ ਬੇਕਰਸਫੀਲਡ ਦਾ ਜਿਹੜਾ ਨੈਸਲੀ ਪਲਾਂਟ ਆ ਉਹ ਲਗਭਗ 600 ਦੇ ਕਰੀਬ ਲੋਕਾਂ ਨੂੰ ਲੇ ਆਫ ਕਰ ਰਿਹਾ ਹੈਗਾ। ਸੋ ਇਹ ਜਿਹੜਾ ਕਾਫੀ ਅਸਰ ਜਿਹੜਾ ਆ ਉੱਥੇ ਦੀ ਜਿਹੜੀ ਬੇਕਰਸਫੀਲਡ ਦੀ ਇਕੋਨਮੀ ਆ ਉਹਦੇ 'ਤੇ ਪਊਗਾ। ਉਹ ਕਹਿੰਦੇ ਵੀ ਈਵਨ ਦੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਟੈਂਪਰੇਰੀ ਲੇ ਆਫ ਕਰਾਂਗੇ ਪਰ ਬੇਕਰਸਫੀਲਡ ਸਾਰਿਆਂ ਨੂੰ ਪਤਾ ਵੀ ਉੱਥੇ ਜਿਹੜੀ ਅਨਪਲੋਇਮੈਂਟ ਅੱਜ ਦੀ ਰੇਟ 'ਚ ਵੀ ਕਾਫੀ ਜ਼ਿਆਦਾ ਹੈਗੀ ਆ। ਇੰਨੀਆਂ ਜ਼ਿਆਦਾ ਉੱਥੇ ਕੰਪਨੀਆਂ ਨਹੀਂ ਹੈਗੀਆਂ। ਪੰਜਾਬੀ ਕਾਫੀ ਵੱਡੀ ਗਿਣਤੀ 'ਚ ਟਰੱਕਿੰਗ ਇੰਡਸਟਰੀ ਜਾਂ ਥੋੜ੍ਹੇ ਬਿਜ਼ਨਸ 'ਚ ਰਹਿੰਦੇ ਆ ਪਰ ਜੇ ਕੰਪਨੀ ਵਾਈਜ਼ ਦੇਖਿਆ ਜਾਵੇ ਤੇ ਇਹ ਜਿਹੜੀਆਂ ਕੰਪਨੀਆਂ ਆ ਉੱਥੇ ਬਹੁਤ ਘੱਟ ਹੈਗੀਆਂ ਆ। ਫੂਡ ਨਾਲ ਰਿਲੇਟਡ ਜ਼ਰੂਰ ਹੈਗੀਆਂ। ਸੋ ਨੈਸਲੀ ਜਿਹੜੀ ਆ ਸਾਊਥ ਬੇਕਰਸਫੀਲਡ ਦੀ ਜਿਹੜੀ ਉਹਨਾਂ ਦੀ ਫੈਸਿਲਿਟੀ ਹੈਗੀ ਆ ਡਿਸਟ੍ਰਿਕਟ ਬੁਲੇਵਰਡ 'ਤੇ ਉਹ 600 ਇੰਪਲਾਈਆਂ ਨੂੰ ਲੇ ਆਫ ਕਰਨ ਜਾ ਰਹੀ ਹੈਗੀ। ਜੀ ਬਿਲਕੁਲ ਇਹ ਇੱਕ ਮਾੜੀ ਚੀਜ਼ ਆ। ਆਪਣੇ ਕਾਫੀ ਜਿਹੜੇ ਲੋਕ ਐਗਰੀਕਲਚਰ ਇੰਡਸਟਰੀ ਦੇ ਨਾਲ ਉੱਥੇ ਵੀ ਜਿਹੜੇ ਉਹ ਜੁੜੇ ਆ, ਚਾਹੇ ਉਹਨਾਂ ਦੀ ਪ੍ਰੋਸੈਸਿੰਗ ਪੈਕਿੰਗ ਵਾਲੇ ਦੇ ਵਿੱਚ ਜਿਹੜਾ ਉਹ ਹੈਗੇ ਆ ਤੇ ਬਾਕੀ ਟਰੱਕਿੰਗ ਦੇ ਵੀ ਕਾਫੀ ਲੋਕ ਆਪਣੇ ਉੱਧਰ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਈਰਾਨ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ ਰਹੀ ਆ, ਕਹਿੰਦੇ ਵੀ ਈਰਾਨ ਨੇ ਇਹ ਦਾਅਵਾ ਕੀਤਾ ਹੈ ਵੀ ਉਹ ਅੱਜ ਰਾਤ ਤੋਂ ਜਿਹੜੇ ਸੈਂਟਰੀਫਿਊਜ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਯੂਰੇਨੀਅਮ ਗੈਸ ਆ ਉਸ ਨੂੰ ਇੰਜੈਕਟ ਕਰਨਾ ਆ ਉਹ ਸ਼ੁਰੂ ਕਰਨ ਜਾ ਰਿਹਾ ਹੈਗਾ ਆ। ਇਹ ਕਹਿੰਦੇ ਵੀ ਜਿਹੜਾ ਅੰਡਰਗਰਾਊਂਡ ਬੰਕਰ ਦੇ ਵਿੱਚ ਜਿਹੜਾ ਆ ਇਹ ਕੁਛ ਕਰਨ ਜਾ ਰਹੇ ਨੇ। ਫੋਰਡੋ ਫੈਸਿਲਿਟੀ ਦੇ ਵਿੱਚ ਕਹਿੰਦੇ ਤਕਰੀਬਨ 1000 ਤੋਂ ਵੱਧ ਜਿਹੜੇ ਇੱਦਾਂ ਦੇ ਡਿਵਾਈਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਉਹ ਯੂਰੇਨੀਅਮ ਆ ਉਹ ਪਹੁੰਚ ਜਾ ਰਹੇ ਆ। ਸੈਂਟਰੀਫਿਊਗ ਦੇ ਵਿੱਚ ਜਦੋਂ ਯੂਰੇਨੀਅਮ ਪਾਇਆ ਜਾਂਦਾ ਬੇਸਿਕਲੀ ਉਸ ਦੀ ਗੁਣਵੱਤਾ ਵਧਾਉਣ ਦੇ ਲਈ ਤਾਂ ਜੋ ਉਸ ਨੂੰ ਨਿਊਕਲੀਅਰ ਚੀਜ਼ਾਂ ਦੇ ਲਈ ਜਿਹੜਾ ਉਹ ਵਰਤਿਆ ਜਾ ਸਕੇ, ਆਈਦਰ ਨਿਊਕਲੀਅਰ ਪਾਵਰ ਰਿਐਕਟਰ ਦੇ ਫਿਊਲ ਦੇ ਲਈ। ਤਾਂ ਜਿਹੜਾ ਈਰਾਨ ਦੇ ਉੱਤੇ ਜਿਹੜਾ ਮੇਜਰ ਖਤਰਾ ਉਹਨਾਂ ਨੂੰ ਲੈ ਕੇ ਹਮੇਸ਼ਾ ਬਾਕੀ ਦੁਨੀਆ ਦੇ ਵਿੱਚ ਚਿੰਤਾ ਹੁੰਦੀ ਆ ਵੀ ਇਹਨਾਂ ਨੇ ਜਿਹੜਾ ਯੂਰੇਨੀਅਮ ਇਨਰਿਚਮੈਂਟ ਕਰਨੀ ਆ ਉਹ ਜਿਹੜੀ ਆ ਕਿਤੇ ਨਾ ਕਿਤੇ ਜਿਹੜੇ ਹਥਿਆਰਾਂ ਦੇ ਵਿੱਚ ਵਰਤਣ ਦੇ ਲਈ ਜਿਹੜੀ ਉਹ ਕਰਨਗੇ। ਹੁਣ ਯੂਰੇਨੀਅਮ ਦੀ ਇਨਰਿਚਮੈਂਟ ਜਿਹੜੀ ਆ ਉਹ ਕਹਿੰਦੇ ਤਕਰੀਬਨ 4.5% ਤੱਕ ਜਿਹੜੀ ਆ ਉਹ ਈਰਾਨ ਕਰ ਰਿਹਾ ਹੈਗਾ ਆ, ਜਿਹੜਾ ਕਿ ਇੱਕ ਇਹਨਾਂ ਦਾ ਸਮਝੌਤਾ ਹੋਇਆ ਸੀ ਸਾਬਕਾ ਪ੍ਰਸ਼ਾਸਨ ਦੇ ਨਾਲ ਬਰਾਕ ਓਬਾਮਾ ਹੋਣ ਦੇ ਨਾਲ ਵੀ 3.67% ਤੋਂ ਵੱਧ ਜਿਹੜੀ ਹੈ ਇਸ ਦੀ ਗੁਣਵੱਤਾ ਜਿਹੜੀ ਉਹ ਨਹੀਂ ਵਧਾਉਣਗੇ। ਪਰ ਆਲਰੇਡੀ ਉਹਨਾਂ ਨੇ ਉਸ ਜਿਹੜੇ ਸਮਝੌਤੇ ਦੀ ਕਹਿ ਲਓ ਵੀ ਧੱਜੀਆਂ ਜਿਹੜੀਆਂ ਉਡਾਈਆਂ ਹੋਈਆਂ ਤੇ 4.5% ਦੇ ਉੱਤੇ ਉਹ ਪਹੁੰਚ ਚੁੱਕੇ ਹੋਏ ਨੇ। ਤੇ ਕਹਿੰਦੇ ਵੀ ਯੂਰੇਨੀਅਮ ਜਦੋਂ 90% ਤੱਕ ਇਨਰਿਚ ਹੁੰਦਾ ਆ ਤੇ ਉਦੋਂ ਜਿਹੜਾ ਆ ਉਹ ਵੈਪਨ ਗ੍ਰੇਡ ਲੈਵਲ ਦੇ ਉੱਤੇ ਬਣਦਾ ਆ। ਪਰ ਇੱਕ ਚੀਜ਼ ਜਿਹੜੇ ਸਾਇੰਸਦਾਨ ਦੱਸਦੇ ਨੇ, ਕਹਿੰਦੇ ਵੀ ਜਿਹੜਾ ਯੂਰੇਨੀਅਮ ਦੀ ਇਨਰਿਚਮੈਂਟ ਜਿਹੜੇ ਸ਼ੁਰੂਆਤ ਦੇ 20-25% ਆ ਉਹੀ ਔਖੇ ਆ, ਉਸ ਤੋਂ ਬਾਅਦ ਦੇ ਵਿੱਚ ਉਹਦੀ ਇਨਰਿਚਮੈਂਟ ਕਰਨੀ ਕਾਫੀ ਜਿਹੜੀ ਆ ਉਹ ਆਸਾਨ ਹੁੰਦੀ ਆ। ਸੋ ਇੱਕ ਲੈਵਲ ਤੱਕ ਜੇ ਕੋਈ ਪਹੁੰਚ ਜਾਂਦਾ, ਕੋਈ ਕੰਟਰੀ ਇਨਰਿਚਮੈਂਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਆ
ਤਾਂ ਫਿਰ ਉਸ ਨੂੰ ਉਹ ਤੋਂ ਅੱਗੇ ਹਥਿਆਰ ਦੇ ਲੈਵਲ ਤੱਕ ਲੈ ਕੇ ਜਾਣਾ ਆ ਉਹ ਬਹੁਤਾ ਔਖਾ ਨਹੀਂ ਹੁੰਦਾ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦਾ ਜਿਹੜਾ ਅਸਰ ਆ ਉਹ ਕਿੱਦਾਂ ਦਾ ਹੋਊਗਾ। ਰਾਸ਼ਟਰਪਤੀ ਟਰੰਪ ਨੇ ਆਲਰੇਡੀ ਈਰਾਨ ਦੇ ਉੱਤੇ ਕਈ ਜਿਹੜੀਆਂ ਰੋਕਾਂ ਆ ਉਹ ਲਾਈਆਂ ਹੋਈਆਂ ਨੇ ਜੀ। ਅਗਲੀ ਖਬਰ ਵੱਲ ਚਲੀਏ, ਕੈਂਸਸ ਤੋਂ ਆ ਰਹੀ ਹੈ। ਕੈਂਸਸ ਸਿਟੀ ਦੇ ਵਿੱਚ ਇੱਕ ਸਟਰੀਟ ਦਾ ਨਾਮ ਜਿਹੜਾ ਸੀ ਹਿਸਟੋਰਿਕ ਸਟਰੀਟ ਆ, ਉਹਦਾ ਨਾਮ ਡਾਕਟਰ ਮਾਰਟਨ ਲੂਥਰ ਕਿੰਗ ਜੂਨੀਅਰ ਰੱਖਿਆ ਗਿਆ ਸੀ। ਪਰ ਵੋਟਾਂ ਪਈਆਂ, ਵੋਟਾਂ ਤੋਂ ਬਾਅਦ ਜਿਹੜਾ ਕਹਿੰਦੇ ਵੀ 70% ਲੋਕਾਂ ਨੇ ਇਹ ਕਿਹਾ ਵੀ ਉਹਨਾਂ ਦਾ ਨਾਂ ਬਦਲ ਕੇ ਉਹਦਾ ਸਟਰੀਟ ਦਾ ਨਾਮ ਪੈਸੀਓ ਕਰਕੇ ਰੱਖਿਆ ਜਾਵੇ। ਪੈਸੀਓ ਇੱਕ ਕੋਈ ਬਿਲੀਅਨਰ ਬੰਦਾ ਹੈਗਾ ਆ ਜਿਹਦੇ ਨਾਂ ਦੇ ਉੱਤੇ ਕਹਿੰਦੇ ਇਹ ਰੱਖਣਾ ਹੈਗਾ ਆ ਜੀ। ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਆ ਵੀ ਕਾਲੇ ਮੂਲ ਦਾ ਐਕਟਿਵਿਸਟ ਜਿਹੜਾ ਇੱਕ ਨਿਊ ਨਾਜ਼ੀ ਗਰੁੱਪ ਨੂੰ ਖਤਮ ਕਰਨ ਦੇ ਲਈ ਬਹੁਤ ਸਾਲਾਂ ਤੋਂ ਕੰਮ ਕਰਦਾ ਸੀ, ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਇਹ ਇੱਕ ਪੈਸਟਰ ਸੀ, ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦੇ ਨਾਲ ਪ੍ਰੀਸਟ ਸੀਗਾ ਆਪਣੀ ਚਰਚ ਦਾ, ਤੇ ਐਕਟਿਵਿਸਟ ਵੀ ਸੀ। ਜੇਮਸ ਸਟਰਨ ਨਾਮ ਦਾ ਇਹ ਬੰਦਾ ਕੈਲੀਫੋਰਨੀਆ ਤੋਂ ਹੀ ਸੀ, ਤੇ ਇਸ ਦੀ ਮੌਤ ਜਿਹੜੀ ਆ ਅਕਤੂਬਰ 11 ਨੂੰ ਇੰਗਲਵੁੱਡ ਕੈਲੀਫੋਰਨੀਆ ਦੇ ਵਿੱਚ ਹੋ ਗਈ ਹੈਗੀ ਆ। ਇਹ ਪਹਿਲਾਂ ਡੈਟਰੋਇਟ ਬੇਸਡ ਨੈਸ਼ਨਲ ਸੋਸ਼ਲਿਸਟ ਮੂਵਮੈਂਟ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਰਹਿ ਚੁੱਕਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬ੍ਰਿਟੇਨ ਦੇ ਵਿੱਚ ਆ ਰਹੀ ਦਸੰਬਰ ਦੇ ਵਿੱਚ ਇਲੈਕਸ਼ਨਸ ਮੁੜ ਕੇ ਦੁਬਾਰਾ ਜਿਹੜੀਆਂ ਹੋਣ ਜਾ ਰਹੀਆਂ, ਉੱਥੇ ਦੀਆਂ ਜਨਰਲ ਇਲੈਕਸ਼ਨ ਆ। ਸੋ ਤਕਰੀਬਨ 1 ਮਹੀਨੇ ਤੋਂ ਥੋੜ੍ਹਾ ਜਿਹਾ ਵੱਧ ਦਾ ਜਿਹੜਾ ਵਕਫਾ ਆ ਉਹ ਰਹਿ ਗਿਆ ਆ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਕਿਹਾ ਵੀ ਵੀ ਵਿਲ ਗੈਟ ਬ੍ਰੈਕਸਿਟ ਡਨ। ਇਸ ਵਾਰ ਤਾਂ ਕਹਿੰਦਾ ਅਸੀਂ ਕਰ ਹੀ ਦੇਵਾਂਗੇ। ਸੋ ਪਿਛਲੇ 2 ਸਾਲਾਂ ਦੇ ਵਿੱਚ ਅਜੇ ਤੱਕ ਕਿਸੇ ਨੂੰ ਉੱਥੇ ਕਾਮਯਾਬੀ ਹਾਸਲ ਨਹੀਂ ਹੋਈ। ਉਹਨਾਂ ਦੇ ਅੰਦਰੂਨੀ ਤੌਰ ਦੇ ਉੱਤੇ ਜਿੰਨੇ ਵੀ MPs ਹੈਗੇ ਆ ਉਹ ਵੀ ਇਹਨਾਂ ਦਾ ਜਿਹੜਾ ਸਾਥ ਆ ਸਾਰੇ ਜਾਣੇ ਉਹ ਨਹੀਂ ਦੇ ਰਹੇ। ਉਹਨਾਂ ਨੇ ਜਿਹੜਾ ਜਰਮੀ ਕੋਰਬਾਈਨ ਹੈਗਾ ਆ, ਉਹਨਾਂ ਦਾ ਜਿਹੜਾ ਮੁੱਖ ਵਿਰੋਧੀ ਨੇਤਾ ਆ, ਉਸ ਦੀ ਤੁਲਨਾ ਜਿਹੜਾ ਸੋਵੀਅਤ ਜਿਹੜਾ ਕਾਮਰੇਡ ਜੋਸਫ ਸਟਾਲਨ, ਜਿਹਨੇ ਕਿ ਕਈ ਮਿਲੀਅਨ ਲੋਕਾਂ ਦਾ ਕਤਲ ਕੀਤਾ ਸੀਗਾ, ਹੱਤਿਆ ਕੀਤੀ ਸੀ, ਜੈਨੋਸਾਈਡ ਕੀਤਾ ਸੀਗਾ, ਉਸ ਦੇ ਨਾਲ ਜਿਹੜੀ ਇਸ ਦੀ ਜਿਹੜੀ ਤੁਲਨਾ ਆ ਉਸਨੇ ਕਰ ਦਿੱਤੀ ਆ। ਸੋ ਡੇਲੀ ਟੈਲੀਗ੍ਰਾਫ ਦੇ ਲਈ ਜਿਹੜਾ ਜਦੋਂ ਜੌਨਸਨ ਨੇ ਜਿਹੜਾ ਉਹ ਲੁਕਿਆ ਤਾਂ ਉਹਨੇ ਜਿਹੜਾ ਆ ਇਸ ਦੀ ਤੁਲਨਾ ਇਸ ਤਰੀਕੇ ਦੇ ਨਾਲ ਜਿਹੜੀ ਕਰ ਦਿੱਤੀ। ਲੋਕ ਜਿਹੜੇ ਹੁਣ ਇਸ ਨੂੰ ਲੈ ਕੇ ਕਿੰਤੂ ਪਰੰਤੂ ਜਿਹੜੇ ਉਹ ਕਰ ਰਹੇ ਨੇ ਵੀ ਭਾਈ ਕਿੱਥੇ ਜੋਸਫ ਸਟਾਲਨ ਤੇ ਕਿੱਥੇ ਜਿਹੜਾ ਇੱਕ ਤੇਰਾ ਇੱਕ ਪੋਲੀਟੀਕਲ ਵਿਰੋਧੀ ਆ। ਕਿਸੇ ਇੱਕ ਬ੍ਰੈਕਸਿਟ ਨੂੰ ਲੈ ਕੇ ਜਿਹੜੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਵਿਚਾਰਧਾਰਕ ਡਿਫਰੈਂਸ ਜਿਹੜੇ ਹੋ ਸਕਦੇ ਆ, ਪਰ ਇਸ ਤਰੀਕੇ ਦੀ ਤੁਲਨਾ ਕਰਨੀ, ਗੱਲ ਕਰਨੀ ਆ, ਉਹਦੇ ਲਈ ਕਹਿੰਦੇ ਖੁਦ ਲਈ ਜਿਹੜਾ ਉਹ ਮਾੜਾ ਸਾਬਤ ਹੋ ਸਕਦੀ ਆ ਜੀ। ਸੋ ਬਿਲਕੁਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਆ ਪੋਲੀਟਿਕਸ ਆ ਹੁਣ ਇੰਨੇ ਜ਼ਿਆਦਾ ਵਿਰੋਧ 'ਤੇ ਚੱਲ ਗਈ ਹੈਗੀ ਆ। ਆਪਾਂ ਦੇਖਦੇ ਹੀ ਹਾਂ ਵੀ ਸਾਰੇ ਮੁਲਕਾਂ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਚੱਲ ਰਹੀ ਹੈਗੀ ਆ ਜੀ। ਤੇ ਇੰਪੀਚਮੈਂਟ ਦੇ ਬਾਰੇ ਹਰਜੋਤ ਸਿੰਘ ਜੀ ਲੇਟੈਸਟ ਅਪਡੇਟ ਇਹ ਆ ਰਹੀ ਆ, ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਕਹਿੰਦੇ ਅਗਲੇ ਹਫਤੇ ਤੋਂ ਜਿਹੜੀਆਂ ਪਬਲਿਕ ਇੰਪੀਚਮੈਂਟ ਹੀਅਰਿੰਗਸ ਆ ਉਹ ਸ਼ੁਰੂ ਹੋਣ ਜਾ ਰਹੀਆਂ ਆ। ਇਸ ਤੋਂ ਪਹਿਲਾਂ ਹਾਊਸ ਦੀ ਵਿੱਚ ਜਿਹੜੀ ਵੋਟ ਹੋਣ ਤੋਂ ਪਹਿਲਾਂ ਇਹ ਜਿੰਨੀਆਂ ਵੀ ਇੰਪੀਚਮੈਂਟ ਦੀ ਇਨਵੈਸਟੀਗੇਸ਼ਨ ਜਾਂ ਹੀਅਰਿੰਗਸ ਆ ਉਹ ਬੰਦ ਕਮਰਾ ਦੇ ਵਿੱਚ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ, ਤੇ ਉਸ ਤੋਂ ਬਾਅਦ ਦੇ ਵਿੱਚ ਰਿਪਬਲਿਕਨਸ ਦੇ ਦੁਆਰਾ ਇਸ ਨੂੰ ਕਿਹਾ ਜਾ ਰਿਹਾ ਸੀਗਾ ਵੀ ਇਹ ਟੋਟਲੀ ਗੈਰ ਕਾਨੂੰਨੀ ਢੰਗ ਨਾਲ ਕਰ ਰਹੇ ਆ। ਪਰ ਹਾਊਸ ਨੇ ਜਦ ਮੈਜੋਰਟੀ ਦੇ ਨਾਲ ਇਸ ਰੈਜ਼ੋਲੂਸ਼ਨ ਨੂੰ ਪਾਸ ਕਰ ਦਿੱਤਾ ਆ, ਤੇ ਹੁਣ ਉਹ ਚੀਜ਼ ਉਹ ਜਿਹੜੀ ਕਹਿਣਾ ਵੀ ਗੈਰ ਕਾਨੂੰਨੀ ਆ ਉਹ ਹੁਣ ਨਹੀਂ ਕਹਿ ਸਕਦੇ। ਤੇ ਪਰ ਇਹ ਹੁਣ ਕਹਿ ਰਹੇ ਨੇ, ਮੰਗ ਉਹਨਾਂ ਦੀ ਆ ਵੀ ਜਿਹੜਾ ਵਿਸਲ ਬਲੋਵਰ ਆ ਉਸ ਦੀ ਜਿਹੜੀ ਸ਼ਨਾਖਤ ਆ ਉਹ ਕੀਤੀ ਜਾਵੇ, ਸਾਰਿਆਂ ਦੇ ਸਾਹਮਣੇ ਜਿਹੜਾ ਉਹ ਨਾਮ ਲਿਆ ਜਾਵੇ। ਰੈਂਡ ਪੌਲ ਜਦ ਰਾਸ਼ਟਰਪਤੀ ਟਰੰਪ ਦੇ ਨਾਲ ਬੀਤੇ ਦਿਨੀ ਕੈਂਟਕੀ ਦੇ ਵਿੱਚ ਆਈ ਥਿੰਕ ਜਦੋਂ ਰੈਲੀ ਕਰ ਰਹੇ ਸੀ, ਉਦੋਂ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਆਲਰੇਡੀ ਵਿਸਲ ਬਲੋਵਰ ਦਾ ਨਾਂ ਜਿਹੜਾ ਉਹ ਪਤਾ ਹੈਗਾ ਆ। ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਵੀ ਕਹਿੰਦੇ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਲਦੀ ਵਿਸਲ ਬਲੋਵਰ ਦਾ ਜਿਹੜਾ ਨਾਮ ਆ ਉਹ ਦੱਸ ਦੇਣ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਵੀ ਜਿਹੜਾ ਆ ਇਸ ਚੀਜ਼ ਦੇ ਵਿੱਚ ਜਿਹੜੀ ਕੋਈ ਵੀ ਕਾਨੂੰਨ ਇੱਕ ਹਿਸਾਬ ਦੇ ਨਾਲ ਕਹਿੰਦਾ ਵੀ ਮੈਨੂੰ ਜਿਹੜਾ ਉਹ ਰੋਕ ਨਹੀਂ ਰਿਹਾ ਦੱਸਣ ਦੇ ਲਈ। ਪਰ ਇੱਕ ਜਿਹੜਾ US ਦਾ ਵਿਸਲ ਬਲੋਵਰ ਦਾ ਕਾਨੂੰਨ ਉਹ ਕਹਿੰਦਾ ਵੀ ਜਿੰਨੀ ਦੇਰ ਤੱਕ ਜਾਂਚ ਵਗੈਰਾ ਚੱਲ ਰਹੀ ਹੈ ਉਨੀ ਦੇਰ ਤੱਕ ਜਿਹੜਾ ਇਸ ਦਾ ਨਾਮ ਆ ਜਿਸ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਵਿਸਲ ਬਲੋਵਰ ਨੇ, ਵੀ ਉਸ ਦੀ ਜਿਹੜੀ ਜਾਣਕਾਰੀ ਆ ਉਹ ਗੋਪਨੀਏ ਰੱਖੀ ਜਾਵੇ। ਜੀ, ਸਾਡਾ ਸਮਾਂ ਆਲਮੋਸਟ ਸਮਾਪਤ ਹੈ, ਤੇ ਜਾਂਦੇ ਜਾਂਦੇ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਉਹ ਥੋੜ੍ਹੀਆਂ ਹੁਣ ਕੰਟਰੋਲ 'ਚ ਚੱਲ ਰਹੀਆਂ ਹੈਗੀਆਂ। ਪਰ ਇੱਕ ਵੱਡਾ ਇਸ਼ੂ ਜਿਹੜਾ ਬਣਿਆ ਹੈ ਵੀ ਕੈਲੀਫੋਰਨੀਆ 'ਚ ਜਿੱਥੇ ਸਭ ਤੋਂ ਵੱਧ ਅੱਗਾਂ ਲੱਗੀਆਂ ਜਿਹੜੇ ਏਰੀਏ 'ਚ, ਉੱਥੇ ਕਹਿੰਦੇ ਵੀ ਸੈੱਲ ਫੋਨ ਜਿਹੜੇ ਆ ਉਹ ਵੀ ਡਾਊਨ ਹੋ ਗਿਆ, ਕਿਉਂਕਿ ਜਿਹੜੇ ਟਾਵਰ ਸੀ ਉਹ ਵੀ ਬੰਦ ਹੋ ਗਿਆ, ਬਿਜਲੀ ਜਦੋਂ ਡਿਸਕਨੈਕਟ ਹੋ ਗਈ
ਤੇ ਮਾਸ ਸੈਲੀਫੋਨ ਆਊਟੇਜ ਹੋਇਆ ਆ। ਤੇ ਹੁਣ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ, ਇਕੱਲੇ ਪੋਲੀਟੀਸ਼ੀਅਨਾਂ ਲਈ ਨਹੀਂ, ਆਮ ਲੋਕਾਂ ਦੇ ਲਈ ਵੀ ਰੱਬ ਨਾ ਕਰੇ ਕਿਤੇ ਇੱਕ ਬਹੁਤ ਵੱਡਾ ਅਰਥਕੁਏਕ ਆ ਜਾਂਦਾ ਆ, ਉਹਦੇ ਵਿੱਚ ਫਿਰ ਜੇ ਤੁਹਾਡੇ ਸੈੱਲ ਫੋਨ ਨਹੀਂ ਕੰਮ ਕਰਦੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਜਿਹੜੀ ਹੈਲਪ ਆ ਉਹ ਜਿਹੜੇ ਵਿਕਟਮਸ ਹੋਊਗੇ ਜਾਂ ਕੋਈ ਇੰਜਰਡ ਹੈਗੇ ਜਾਂ ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਆ, ਉਹ ਤੁਸੀਂ ਕਿਸ ਤਰ੍ਹਾਂ ਪਹਿਚਾਓਗੇ? ਜੀ ਬਿਲਕੁਲ। ਜਿਹੜੇ ਬੀਤੇ ਦਿਨਾਂ ਦੇ ਵਿੱਚ ਜਦੋਂ 2 ਸਾਲ ਪਹਿਲਾਂ ਇੱਥੇ ਪਹਿਲੋਂ ਵੀ ਭਿਆਨਕ ਅੱਗਾਂ ਜਿਹੜੀਆਂ ਲੱਗੀਆਂ ਸੀ, ਉਦੋਂ ਵੀ ਇਹੀ ਚੀਜ਼ ਜਿਹੜੀ ਸਾਹਮਣੇ ਆਈ ਸੀ ਵੀ ਜਿਹੜਾ ਸੈੱਲ ਫੋਨ ਦੇ ਉੱਤੇ ਅਲਰਟ ਘੱਲਣੇ ਉਹ ਕਿਤੇ ਨਾ ਕਿਤੇ ਇੰਨਾ ਜਿਹੜਾ ਉਹ ਕਹਿ ਲਓ ਵੀ ਲੋਕਾਂ ਤੱਕ ਪਹੁੰਚਦੇ ਨਹੀਂ, ਕਿਉਂਕਿ ਆਊਟੇਜਸ ਜਿਹੜੀ ਇੱਦਾਂ ਹੋ ਜਾਂਦੀਆਂ ਆ। ਕਹਿੰਦੇ ਇਨ ਦੀ ਐਂਡ ਫਿਰ ਜਿਹੜਾ ਲੋਕਲ ਰੇਡੀਓ ਹੁੰਦਾ ਹੈ ਉੱਥੇ ਦਾ, ਉਹੀ ਜਿਹੜਾ ਇੱਕ ਮੇਨ ਸੂਤਰਧਾਰ ਤੇ ਕਹਿ ਲਓ ਵੀ ਲੋਕਾਂ ਦੇ ਲਈ ਜਾਣਕਾਰੀ ਦਾ ਕਾਰਨ ਜਿਹੜਾ ਉਹ ਬਣਦਾ ਆ। ਸੋ ਇਸੇ ਦੀ ਕਹਿੰਦੇ ਵੀ ਜਿਹੜੀ ਵੀ ਐਮਰਜੈਂਸੀ ਕਿੱਟ ਜਿਹੜੀ ਹੁੰਦੀ ਆ, ਜਿਹੜੀ ਵੀ ਤੁਸੀਂ ਬਣਾਉਣੀ ਆ, ਉਹਦੇ ਵਿੱਚ ਤੁਹਾਡੇ ਕੋਲ ਰੇਡੀਓ ਜਿਹੜਾ ਉਹ ਹੋਣਾ, ਇੱਕ ਚੰਗਾ ਰੇਡੀਓ ਹੋਣਾ ਬਹੁਤ ਜ਼ਰੂਰੀ ਆ, ਤਾਂ ਜੋ ਤੁਹਾਨੂੰ ਐਟਲੀਸਟ ਇਹ ਪਤਾ ਲੱਗਦਾ ਰਹੇ ਵੀ ਕੀ ਜਿਹੜੀ ਹੈ ਜਾਣਕਾਰੀਆਂ ਅਧਿਕਾਰੀਆਂ ਦੇ ਦੁਆਰਾ ਦਿੱਤੀ ਜਾ ਰਹੀ ਹੈ, ਕਿੱਥੇ ਇਵੈਕੂਏਸ਼ਨ ਹੋਣੀ ਹੈ, ਕਿੱਥੇ ਨਹੀਂ ਹੋਣੀ ਆ। ਉਸ ਟਾਈਮ ਦੇ ਉੱਤੇ ਜਿੱਦਾਂ ਹੁਣ ਕਨਕੇਡ ਫਾਇਰ ਦੇ ਦੌਰਾਨ ਵੀ ਜਿਹੜੇ ਕਹਿੰਦੇ ਰੇਡੀਓਜ਼ ਨੇ ਬਹੁਤ ਅਹਿਮ ਭੂਮਿਕਾ ਜਿਹੜੀ ਨਿਭਾਈ। ਕਹਿੰਦੇ ਇੱਥੋਂ ਤੱਕ ਕਿ ਜਿਹੜੇ ਇਨਵੈਸਟੀਗੇਟਰਸ ਆ ਜਿਹੜੇ ਜਿਨ੍ਹਾਂ ਨੇ ਜਾਂਚ ਕਰ ਰਹੇ, ਉਹ ਕਹਿੰਦੇ ਵੀ ਸੇਵਿੰਗ ਦਾ ਡੇ, ਵੀ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਰੇਡੀਓ ਦਾ ਇੱਕ ਬਹੁਤ ਵੱਡਾ ਯੋਗਦਾਨ ਹੈਗਾ ਆ। ਸੋ ਇਸ ਨੂੰ ਜਿਹੜਾ ਆ ਉਹ ਉਸ ਦੀ ਜਿਹੜੀ ਗੰਭੀਰਤਾ ਆ ਉਸ ਨੂੰ ਜਿਹੜਾ ਸਮਝਦੇ ਹਾਂ। ਡਿਜੀਟਲ ਯੁੱਗ ਦੇ ਵਿੱਚ ਚੀਜ਼ਾਂ ਜਿਹੜੀਆਂ ਜਦੋਂ ਸਭ ਕੁਝ ਸਖਾਲੀਆਂ ਚੱਲ ਰਹੀਆਂ ਉਦੋਂ ਤਾਂ ਠੀਕ ਆ, ਪਰ ਇਨ ਦੀ ਐਂਡ ਜਿਹੜੀ ਓਲਡ ਟੈਕਨੋਲੋਜੀ ਆ ਉਸੇ ਨੇ ਹੀ ਜਿਹੜਾ ਲੋਕਾਂ ਦੀਆਂ ਜਾਨਾਂ ਆ ਉਹ ਬਚਾਈਆਂ ਨੇ। ਬਿਲਕੁਲ। ਉਹ ਆਪਾਂ ਵੀ ਸੁਣ ਰਹੇ ਸੀ ਵੀ ਕਿਸ ਤਰ੍ਹਾਂ ਇੱਕ ਬੰਦਾ ਕਹਿੰਦੇ ਵੀ ਜਦੋਂ ਬਾਹਰ ਨਿਕਲ ਰਿਹਾ ਸੀ ਐਮਰਜੈਂਸੀ ਦੇ ਦੌਰਾਨ ਤਾਂ ਉਹਨਾਂ ਦੀ ਗੈਸ ਖਤਮ ਹੋ ਗਈ ਤੇ ਉਹਨਾਂ ਨੇ ਰੇਡੀਓ ਤੇ ਅਨਾਉਂਸ ਕੀਤਾ ਵੀ ਸਟਰੀਟ ਦੇ ਉੱਤੇ ਇਹ ਬੰਦੇ ਦੀ ਗੈਸ ਖਤਮ ਆ, ਤੇ ਉੱਥੇ ਹੀ ਹੋਰ ਬਿਲਕੁਲ ਲਾਗੇ ਜਿਹੜਾ ਹੋਰ ਲਿਸਨਰ ਸੁਣ ਰਿਹਾ ਸੀ ਉਹਦੇ ਕੋਲ ਸੀਗੀ ਗੈਸ ਤੇ ਉਹਨਾਂ ਨੂੰ ਦੇ ਦਿੱਤੀ, ਰਾਈਟ ਜੀ। ਸੋ ਇਹ ਜਿਹੜਾ ਹੈ ਨਾ ਐਮਰਜੈਂਸੀ ਦੇ ਵਿੱਚ ਰੇਡੀਓ ਤੁਹਾਡੇ ਬਹੁਤ ਕੰਮ ਆਉਂਦਾ, ਤੇ ਪੰਜਾਬੀ ਰੇਡੀਓ USA ਦਾ ਬਾਹਲਾ ਹੀ ਆਉਂਦਾ। ਤੁਸੀਂ ਦੇਖਿਆ ਹੀ ਆ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਡਿਜ਼ਾਸਟਰ ਹੁੰਦਾ ਹੈਗਾ ਆ, ਆਪਾਂ ਹਮੇਸ਼ਾ ਚਾਹੇ ਓਰੋਵਿਲ ਡੈਮ ਵਾਲਾ ਸੀ, ਅੱਗਾਂ ਲੱਗੀਆਂ, ਸਾਰੇ ਟਾਈਮ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਜਿਹੜੀ ਰਾਈਟ ਵੇ ਮਿੰਟ ਟੂ ਮਿੰਟ ਦਿੰਦੇ ਰਹਿੰਦੇ ਹੈਗੇ ਆ। ਸੋ ਹੋਰ ਲੋਕਾਂ ਦੀ ਵੀ ਜਿਹੜੀ ਹੈਲਪ ਹੋ ਜਾਂਦੀ ਹੈ ਜੀ। ਤੇ ਹੁਣ ਇੱਥੇ ਜਿਹੜੇ ਇਜਾਜ਼ਤ ਲੈਂਦੇ ਆ, ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਵਧੀਆ ਪਾਰਕਿੰਗ ਉਪਲਬਧ ਹੈ, ਸਿਕਿਉਰ ਫੈਂਸਿੰਗ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 918 5944 916